0503। इन्हां सारिਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸਭ ਨੂੰ ਹੀ ਪਤਾ ਵੀ ਬੀਤੇ ਜਿਹੜੇ ਸ਼ਨੀਚਰਵਾਰ ਨੂੰ ਅਤੇ ਕੀ ਕੁਛ ਵਾਪਰਿਆ। ਮੁੱਖ ਮੰਤਰੀ ਬਦਲ ਗਿਆ, ਚੰਨੀ ਹੁਣੀ ਨਵੇਂ ਬਣ ਗਏ ਆ। ਮੁੱਖ ਮੰਤਰੀ ਅਹੁਦਾ ਕਹਿੰਦੇ ਉਹਨਾਂ ਨੇ ਸੰਭਾਲ ਲਿਆ ਆ, ਪਰ ਫੁੱਟ ਹਾਲੇ ਵੀ ਥੰਮੀ ਨਹੀਂ। ਕੌਮੀ ਮਹਿਲਾ ਕਮਿਸ਼ਨ ਨੇ ਅਸਤੀਫਾ ਮੰਗਿਆ। ਇਹ ਆਈ ਥਿੰਕ ਚੰਨੀ ਹੁਣਾਂ ਦਾ ਮੀਟੂ ਮਾਮਲਾ। ਹਾਂਜੀ ਹਾਂਜੀ, ਦੇਖੋ ਉਹ ਤਾਂ ਫਿਰ ਇਹਨਾਂ ਨੇ ਕਰਨਾ ਹੀ ਆ। ਭਾਰਤੀ ਜਨਤਾ ਪਾਰਟੀ ਵਾਲੇ ਇੰਨਾ ਤਾਂ ਕਰੂਗੇ ਹੀ, ਕਿਉਂਕਿ ਜੇ ਬੀਬੀ ਮਨੀਸ਼ਾ ਗੁਲਾਟੀ ਨੂੰ 2 ਸਾਲਾਂ ਬਾਅਦ ਚੇਤਾ ਆ ਸਕਦਾ ਉਸ ਮਾਮਲੇ ਦਾ ਜਦੋਂ ਚੰਨੀ ਬੋਲੇ, ਤਾਂ ਫਿਰ ਉਹ ਤਾਂ ਹੈ ਹੀ ਸੈਂਟਰ ਦੇ ਵਿੱਚ ਨਾ। ਸੋ ਉਹ ਤਾਂ ਅਸਤੀਫਾ ਮੰਗਣਗੇ। ਸੋਨੀਆ ਗਾਂਧੀ ਤੋਂ ਉਹਨਾਂ ਨੇ ਅਪੀਲ ਕੀਤੀ ਹੈ, ਪਰ ਦੇਖੋ ਇਸ ਮਾਮਲੇ ਦੇ ਵਿੱਚ ਉਹ ਜਿਹੜੀ ਅਫਸਰ ਬੀਬੀ ਸੀ ਸ਼ਿਕਾਇਤਕਰਤਾ, ਉਹਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਮੇਰੇ ਖਿਆਲ ਦੇ ਨਾਲ। ਔਰ ਬਾਅਦ ਦੇ ਵਿੱਚ ਉਹਨਾਂ ਦਾ ਤਬਾਦਲਾ ਵੀ ਇੱਥੋਂ ਹੋ ਗਿਆ ਪੰਜਾਬ ਦੇ ਵਿੱਚੋਂ। ਗੱਲ ਇਹ ਆ ਕਿ ਸ਼ਿਕਾਇਤਕਰਤਾ ਸ਼ਿਕਾਇਤ ਜਾਂ ਤੱਕ ਦਰਜ ਕਰਵਾ ਦਿੰਦੇ, ਹੁਣ ਵੀ ਕਰਵਾ ਦੇਣ, ਆਪੇ ਕੋਈ ਨਿਬੇੜਾ ਹੋ ਜਾਊਗਾ। ਪਰ ਗੱਲ ਇਹ ਆ ਕਿ ਪਹਿਲਾਂ ਤਾਂ ਤੁਹਾਨੂੰ ਚੇਤਾ ਨਹੀਂ ਆਇਆ। 2 ਸਾਲ ਹੋ ਗਏ, 2.5 ਸਾਲ ਹੋ ਗਏ ਇਸ ਮੁੱਦੇ ਤੇ। ਮੇਰੇ ਖਿਆਲ ਦੇ ਨਾਲ ਅਮਰਿੰਦਰ ਸਿੰਘ ਦਾ ਵੀ ਬਿਆਨ ਆ ਗਿਆ, ਪਰ ਇੱਕ ਫਾਰਮੈਲਿਟੀ ਜਿਵੇਂ ਵਿਰੋਧੀ ਧਿਰ ਨੇ ਕਰਨੀ ਹੁੰਦੀ ਆ, ਉਹ ਕਰਕੇ ਉਹਨਾਂ ਨੇ ਦਿਖਾਣੀ ਆ। ਸੋ ਗੱਲ ਇਹ ਆ ਕਿ ਕੌਮੀ ਮਹਿਲਾ ਕਮਿਸ਼ਨ ਦਾ ਇਹ ਜਿਹੜਾ ਲੈਟਰ ਆ ਉਹ ਸ਼ਾਇਦ ਗਿਆ ਸੋਨੀਆ ਗਾਂਧੀ ਨੂੰ, ਤੇ ਮੈਨੂੰ ਨਹੀਂ ਲੱਗਦਾ ਉਹ ਆਪਣਾ ਫੈਸਲਾ ਬਦਲੂ। ਜਦ ਕਿ ਜੇ ਇਸ ਮਾਮਲੇ ਦੇ ਵਿੱਚ ਬਿਲਕੁਲ ਕੋਈ ਸੱਚ ਹੈ, ਕੋਈ ਸੱਚਾਈ ਹੈ, ਤਾਂ ਉਦੋਂ ਹੀ ਕਾਰਵਾਈ ਤੁਰੰਤ ਹੋਣੀ ਚਾਹੀਦੀ ਸੀ। ਇਹ ਵੱਡੀ ਗੱਲ ਹੈ ਕਿ ਉਹ ਕਾਰਵਾਈ ਕਿਉਂ ਨਹੀਂ ਹੋ ਸਕੀ। 2 ਸਾਲਾਂ ਬਾਅਦ ਬੀਬੀ ਗੁਲਾਟੀ ਮੁੱਦਾ ਚੱਕਦੀ ਹੈ, ਫਿਰ ਕਹਿੰਦੇ ਆ ਕਿ ਮੈਂ ਧਰਨਾ ਲਾਉਂਗੀ। ਵੈਸੇ ਸਾਰਾ ਕੁਛ ਬਾਅਦ 'ਚ ਕੈਂਸਲ ਹੋ ਜਾਂਦਾ। ਖੈਰ, ਵੱਡੀ ਗੱਲ ਇਹ ਆ ਕਿ ਆਂਦੇ ਹੁੰਦੇ ਆ ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲੇ ਨਾ ਭੀਖ। ਤਾਂ ਐਸਾ ਚੰਨੀ ਸੋਚਿਆ ਵੀ ਨਹੀਂ ਹੋਣਾ ਕਦੇ ਕਿ ਉਹਨਾਂ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਅਹੁਦਾ ਮਿਲ ਜਾਏਗਾ। ਉਹਨਾਂ ਦੀ ਮਾਰ ਜਾਂ ਕਹਿ ਲਓ ਕਿ ਉਹਨਾਂ ਦੀ ਆਸ ਡਿਪਟੀ ਵੱਧ ਤੋਂ ਵੱਧ ਡਿਪਟੀ ਤੱਕ ਸੀ ਕਿ ਡਿਪਟੀ CM ਬਣ ਜਾਈਏ, ਪਰ ਉਹਨਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਦੇਣ ਵਾਲਾ ਮੈਨੂੰ ਛੱਪਰ ਪਾੜ ਕੇ ਛੱਡੋ, ਛੱਤਾਂ ਹੀ ਪਾੜ ਕੇ ਦੇ ਦਊਗਾ। ਖੈਰ, ਇਹ ਸਾਰਾ ਕੁਛ ਘਟਨਾਕ੍ਰਮ ਜਿਹੜਾ ਉਹ ਹੁਣ ਸਭ ਨੇ ਦੇਖ ਲਿਆ ਹੋਣਾ ਕਿ ਸ਼ਨੀਵਾਰ ਕਿਸ ਤਰੀਕੇ ਨਾਲ ਹਲਚਲ ਹੁੰਦੀ ਹੈ। ਅਚਾਨਕ ਅਸਤੀਫਾ ਹੋ ਜਾਂਦਾ ਹੈ, ਫਿਰ ਉਸ ਤੋਂ ਬਾਅਦ ਇੱਕ ਲੰਮਾ ਕਿਆਸਿਆਂ ਦਾ ਦੌਰ ਚੱਲਦਾ ਹੈ। ਆਹ ਬਣ ਗਿਆ ਜੀ CM, ਆਹ ਬਣ ਗਿਆ ਜੀ। ਔਰ ਇਹ ਜਿਹੜੀ ਫੁੱਟ ਆ ਉਹ ਉਸੇ ਚੀਜ਼ ਦੇ ਵਿੱਚ ਵੀ ਸਾਹਮਣੇ ਆ ਰਹੀ ਹੈ। ਦੇਖੋ, ਗੱਲ ਤੇ ਇੱਕ ਜਿਹੜੀ ਹੈ ਉਹ ਬਿਲਕੁਲ ਸਪਸ਼ਟ ਹੈ। ਜਿਵੇਂ ਅੱਜ ਸੁਨੀਲ ਜਾਖੜ ਦੀ ਖਿਝ, ਗੁੱਸਾ ਉਹਨਾਂ ਦਾ ਸਾਫ਼ ਝਲਕਾਰੇ ਮਾਰ ਰਿਹਾ ਸੀ, ਕਿਉਂਕਿ ਮਿਸਟਰ ਜਾਖੜ ਨੂੰ ਕਹਿੰਦੇ ਆ ਕਿ ਬਾਹਰੋਂ ਬੁਲਾਇਆ ਗਿਆ, ਉਹ ਕਿਸੇ ਬਾਹਰਲੀ ਸਟੇਟ ਦੇ ਵਿੱਚ ਸਨ। ਪਰੰਤੂ ਹੋਇਆ ਕਿ ਬੀਬੀ ਅੰਬਿਕਾ ਸੋਨੀ ਜੋ ਕਿ ਗਾਂਧੀ ਫੈਮਿਲੀ ਦੇ ਬਹੁਤ ਜ਼ਿਆਦਾ ਨਜ਼ਦੀਕ ਨੇ, ਤਾਂ ਉਹਨਾਂ ਨੇ ਐਨ ਮੌਕੇ ਤੇ ਇਹਨਾਂ ਦੀ ਕਹਿ ਲਓ ਕਿ ਜਿਹੜੀ ਪਤੀਲੀ ਸੀ ਸੇਵੀਆਂ ਵਾਲੀ, ਉਹਦੇ 'ਚ ਸਵਾਦ ਪਾਤੀ। ਕਿਉਂਕਿ ਉਹਨਾਂ ਨੇ ਇਹ ਕਹਿ ਦਿੱਤਾ ਕਿ ਦੇਖੋ, ਪੰਜਾਬ ਉਹ ਸੂਬਾ ਜਿੱਥੇ ਸਿੱਖ ਬਹੁਲਤਾ 'ਚ ਨੇ ਤੇ ਉਹਨਾਂ ਦਾ ਫੇਸ ਜਿਹੜਾ ਨਹੀਂ ਬਦਲਿਆ ਜਾਣਾ ਚਾਹੀਦਾ। ਤੇ ਉੱਥੋਂ ਹੀ ਕਹਿ ਲਓ ਸੁਨੀਲ ਜਾਖੜ ਦੀ ਰਾਸ਼ੀ 'ਚ ਰਾਹੂ ਕੇਤੂ ਪਤਾ ਨਹੀਂ ਕਿਹੜੇ ਕਿਹੜੇ ਬੈਠ ਗਏ, ਨਹੀਂ ਤਾਂ ਗੁਲਦਸਤੇ ਜਿਹੜੇ ਸੀਗੇ ਉਹਨਾਂ ਦੀ ਰਿਹਾਇਸ਼ ਤੇ ਪੁੱਜ ਚੁੱਕੇ ਸੀਗੇ, ਉਹਨਾਂ ਨੂੰ ਕਾਲ ਤੱਕ ਹੋ ਚੁੱਕੇ ਸੀਗੇ। ਸੋ ਅੱਜ ਵੀ ਜੇ ਤੁਸੀਂ ਦੇਖੋਗੇ, ਉਹਨਾਂ ਨੇ 2 ਚੀਜ਼ਾਂ ਕਹੀਆਂ, ਕਿਉਂਕਿ ਹਰੀਸ਼ ਰਾਵਤ ਨੇ ਕਹਿ ਦਿੱਤਾ ਸੀਗਾ ਕਿ 2022 ਵਾਸਤੇ ਫੇਸ ਸਿੱਧੂ ਹੋਣਗੇ। ਉਹਨਾਂ ਕਿਹਾ ਕਿ ਤੁਸੀਂ ਚਰਨਜੀਤ ਸਿੰਘ ਹੋਰਾਂ ਦੀ ਜਿਹੜੀ ਇਸ ਵੇਲੇ ਜੋ ਉਹਨਾਂ ਦੀ ਪ੍ਰਾਪਤੀ ਹੈ, ਤੁਸੀਂ ਉਹਨੂੰ ਛੁਟਿਆ ਰਹੇ ਹੋ। ਕਾਫੀ ਉਹਨਾਂ ਨੇ ਕਹਿ ਲਓ ਕਿ ਇਸ ਚੀਜ਼ ਦੀ ਨਖੇਦੀ ਕੀਤੀ, ਔਰ ਇਹੀ ਕਾਰਨ ਰਿਹਾ ਕਿ ਸੂਰਜੇਵਾਲ ਨੇ ਦੁਬਾਰਾ ਕਿਹਾ, ਕੌਮੀ ਤਰਜਮਾਨ ਜਾਂ ਕਹਿ ਲਓ ਰਾਹੁਲ ਗਾਂਧੀ ਦੇ ਜਿਹੜੇ ਰਾਈਟ ਹੈਂਡ ਆ ਰਣਦੀਪ ਸੂਰਜੇਵਾਲ, ਉਹਨਾਂ ਨੇ ਦੁਬਾਰਾ ਸਾਫ਼ ਕੀਤਾ ਕਿ ਨਹੀਂ, ਚੰਨੀ ਜੀ ਔਰ ਸਿੱਧੂ ਜੀ ਦੋਨੇ ਹੀ ਫੇਸ ਹੋਣਗੇ। ਹਾਲਾਂਕਿ ਸਿੱਧੂ ਫੇਸ ਦੀ ਦੌੜ ਦੇ ਵਿੱਚ, ਉਹ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਵੀ ਸੀਗਾ। ਜਦੋਂ ਸੁਨੀਲ ਜਾਖੜ ਦਾ ਪੱਤਾ ਕੱਟਿਆ ਗਿਆ, ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੱਟ ਫੇਸ, ਹਾਂ ਇਹ ਠੀਕ ਚੱਲੇਗਾ, ਤੇ ਫਿਰ ਤੁਹਾਨੂੰ ਲੱਭਣ ਦੀ ਕੀ ਜ਼ਰੂਰਤ, ਮੈਂ ਹੈਗਾ। ਅੱਛਾ, ਸਿੱਧੂ ਕਹਿੰਦਾ ਤੂੰ ਕਿਵੇਂ ਹੈਗਾ ਭਾਜੀ, ਮੈਂ ਨਹੀਂ ਹੈਗਾ, ਮੈਂ ਵੀ ਤਾਂ ਜੱਟ ਆ, ਮੈਂ ਵੀ ਤਾਂ ਸਿੱਖ ਆ। ਚਲੋ ਉਲਝ ਗਏ ਜੱਟ। ਸੋ ਜਦੋਂ ਕਹਾਣੀ ਵਿਗੜ ਗਈ, ਕਿਉਂਕਿ ਕਾਫੀ ਕਹਿ ਲਓ ਕਿ ਇਹ ਗੱਲਾਂ ਜਿਹੜੀਆਂ ਵਿਗੜ ਗਈਆਂ,
ਉਹ ਆਪਾਂ ਤਫਸੀਲ ਦੇ ਵਿੱਚ ਨਹੀਂ ਜਾਂਦੇ। ਕਹਿੰਦੇ ਆ ਕਿ ਇੱਕ ਦੂਜੇ ਨੂੰ ਕੈਂਚੀ ਇਹਨਾਂ ਨੇ ਮਾਰੀ। ਉਸ ਤੋਂ ਬਾਅਦ ਫਿਰ ਮੰਥਨ ਚਿੰਤਨ ਜੋ ਵੀ ਹੋਇਆ ਤਾਂ ਉਹਦੇ ਵਿੱਚੋਂ ਇਹ ਰਸਤਾ ਕੱਢਿਆ ਗਿਆ ਕਿ ਆਪਾਂ ਐਸੀ ਭਾਈਚਾਰੇ ਦੇ MLA ਨੂੰ ਜਾਂ ਜਿਹੜਾ ਕੋਈ ਵਜ਼ੀਰ ਆ ਉਹਨੂੰ ਕਿਸੇ ਨੂੰ ਬਣਾਈਏ। ਤਾਂ ਉਹਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਦਾ ਨਾਂ ਰეკਮੈਂਡ ਕਰਨ ਵਾਲੇ ਸੀਗੇ ਬਾਦਲ। ਹੁਣ ਇਹ ਨਾ ਸੋਚਿਓ ਕਿ ਬਾਦਲ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ, ਉਹ ਸੀਗੇ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ ਸਾਰੀ ਗੇਮ ਕਮਾਈ ਆ, ਜਿਨ੍ਹਾਂ ਨੂੰ ਆਪਾਂ ਗੇਮ ਚੇਂਜਰ ਕਹਿ ਸਕਦੇ ਇਸ ਮਾਮਲੇ ਦੇ ਵਿੱਚ। ਉਸ ਤੋਂ ਬਾਅਦ ਫਿਰ ਦੇਰ ਸ਼ਾਮ ਇਹਨਾਂ ਤੇ ਗੁਣਾ ਪੈ ਗਿਆ। ਤਾਂ ਅੱਜ ਬਹੁਤ ਅਹਿਮ ਦਿਨ ਆ ਪੰਜਾਬ ਵਾਸਤੇ ਵੀ ਔਰ ਚੰਨੀ ਸਾਹਿਬ ਦੀ ਜ਼ਿੰਦਗੀ ਵਾਸਤੇ ਵੀ। ਚਲੋ ਫੋਟੋ ਵਾਲਾ ਮਸਲਾ ਵੀ ਕਲੀਅਰ ਹੋ ਗਿਆ, ਕੌਮੀ ਮਹਿਲਾ ਕਮਿਸ਼ਨ ਵਾਲਾ ਵੀ ਕੋਈ ਉਹਨਾਂ ਨੇ ਵੀ ਫਾਰਮੈਲਿਟੀ ਕਰ ਦਿੱਤੀ ਆ, ਕਿਉਂਕਿ ਪਹਿਲਾਂ ਤੇ ਉਹਨਾਂ ਨੂੰ ਚੇਤਾ ਹੀ ਨਹੀਂ ਆਇਆ। ਮੈਂ ਕਹਿੰਦਾ ਕਿ ਜੇ ਸੱਚੇ ਆ, ਮਤਲਬ ਕਿ ਕੋਈ ਵੀ ਸ਼ਿਕਾਇਤ ਕਰਤਾ ਸੱਚਾ ਆ, ਤਾਂ ਚਰਨਜੀਤ ਸਿੰਘ ਚੰਨੀ ਤੇ ਹੁਣ ਤੱਕ ਕਾਰਵਾਈ ਹੋਣੀ ਚਾਹੀਦੀ ਸੀਗੀ। ਦੂਜੀ ਚੀਜ਼ ਜਿਹੜੀ ਹੈ, ਫੋਟੋ ਵਾਲਾ ਮਸਲਾ ਵੀ ਇਸੇ ਤਰ੍ਹਾਂ ਹੀ ਚੱਲੇਗਾ, ਗਰੁੱਪਿਜ਼ਮ ਵੀ ਰਹੇਗਾ, ਪਰੰਤੂ ਚਰਨਜੀਤ ਸਿੰਘ ਦਾ ਨਾਮ ਇਸ ਤਰ੍ਹਾਂ ਦਾ ਹੈ, ਰਾਜ ਕਰਨਵੀਰ ਸਿੰਘ ਜੀ ਕੋਈ ਖੁੱਲ੍ਹ ਕੇ ਮੁਖਾਲਫਤ ਨਹੀਂ ਕਰ ਸਕਦਾ, ਕਿਉਂਕਿ ਐਸੀ ਭਾਈਚਾਰੇ ਦਾ ਮਸਲਾ ਹੈ। ਬਸ ਆਹੀ ਹੁੰਦੀ ਹੈ ਰਾਜਨੀਤੀ ਕਿ ਇੱਕ ਐਸਾ ਨਾਮ, ਇੱਕ ਐਸਾ ਚਿਹਰਾ ਦੇ ਦਿਓ ਜਿਹਦੇ ਤੇ ਕਹਿ ਲਓ ਕਿ ਸਾਰੇ ਫਸ ਜਾਣ, ਮੁਖਾਲਫਤ ਕੋਈ ਕਰੇ ਤੇ ਡਰੇ ਕਿ ਹਾਂ ਭਾਈ। ਤੁਸੀਂ ਦੇਖ ਲਓ ਇੱਕ ਵੀ ਆਵਾਜ਼ ਚਰਨਜੀਤ ਸਿੰਘ ਚੰਨੀ ਦੇ ਉਲਟ ਨਹੀਂ ਗਈ, ਜਦ ਕਿ ਉਹ ਕਹਿ ਲਓ ਕਿ ਬਹੁਤ ਪੁਰਾਣੇ ਕਾਂਗਰਸੀ ਨਹੀਂ ਹੈ, ਬਹੁਤ ਪੁਰਾਣੇ ਕਾਂਗਰਸੀ ਨਹੀਂ ਹੈਗੇ ਉਹ। ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਮੇਰੇ ਖਿਆਲ ਦੇ ਨਾਲ 2007 ਵਾਲਾ ਇਲੈਕਸ਼ਨ ਆਜ਼ਾਦ ਜਿੱਤਿਆ ਤੇ ਫਿਰ 12 ਚ ਆ ਕੇ ਟਿਕਟ ਲੈਂਦੇ ਨੇ ਉਹ ਕਾਂਗਰਸ ਤੋਂ। ਤਾਂ ਤੁਸੀਂ ਹਿਸਾਬ ਲਾ ਲਓ ਕਿ ਬਹੁਤੇ ਪੁਰਾਣੇ ਨਹੀਂ ਹੈਗੇ ਉਹ, ਪਰ ਬਾਵਜੂਦ ਇਸ ਤੇ ਕੋਈ ਬੋਲ ਨਹੀਂ ਰਿਹਾ, ਕਿਉਂਕਿ ਮਾਮਲਾ ਐਸੀ ਭਾਈਚਾਰੇ ਨਾਲ ਜੁੜਦਾ ਜਿਨ੍ਹਾਂ ਦੀਆਂ ਵੋਟਾਂ ਦੀ ਜ਼ਰੂਰਤ ਹਰੇਕ ਨੂੰ ਰਹਿੰਦੀ ਹੈ। ਔਰ ਮੈਂ ਕਹਿੰਦਾ ਕਿ ਉਹਨਾਂ ਨੂੰ ਇਹ ਮਾਣ ਮਿਲਣਾ ਵੀ ਚਾਹੀਦਾ ਸੀਗਾ। ਦੇਰ ਸਵੇਰ ਦੇਰ ਆਏ ਦਰੁਸਤ ਆਏ। ਪਰ ਗੱਲ ਇਹ ਆ ਕਿ ਅੱਜ ਜਦੋਂ ਇਹਨਾਂ ਨੇ ਅਹੁਦਾ ਸੰਭਾਲਿਆ, ਉਸ ਤੋਂ ਪਹਿਲਾਂ ਜੇ ਆਪਾਂ ਵੇਖੀਏ ਤਾਂ ਥੋੜਾ ਜਿਹਾ ਡਿਲੇ ਹੋਇਆ, ਕਿਉਂਕਿ ਰਾਹੁਲ ਗਾਂਧੀ ਪਹੁੰਚ ਗਿਆ। ਅਚਾਨਕ ਖਬਰ ਆ ਗਈ 11 ਵਜੇ ਇਹਨਾਂ ਦਾ ਹਲਫ ਵਾਲਾ ਸਮਾਗਮ ਸੀਗਾ ਰਾਜ ਭਵਨ ਦੇ ਵਿੱਚ, ਹਲਫ ਚੱਕਣ ਵਾਸਤੇ ਇਹ ਸਾਰੇ ਇਕੱਠੇ ਹੋਏ ਸੀਗੇ। ਫਿਰ 15-20 ਮਿੰਟ ਡਿਲੇ ਹੋ ਗਿਆ, ਪਰ ਬਾਅਦ ਚ ਪਤਾ ਲੱਗਿਆ ਕਿ ਅਸਲ ਦੇ ਵਿੱਚ ਇਹਨਾਂ ਨੇ ਜਿਹੜੇ 2 ਡਿਪਟੀ ਬਣਾਉਣੇ ਸੀਗੇ ਉੱਥੇ ਵੀ ਗਰਾਰੀ ਫਸ ਗਈ, ਕਿਉਂਕਿ ਬ੍ਰਹਮ ਮਹਿੰਦਰਾ ਦਾ ਨਾਂ ਸਭ ਤੋਂ ਅੱਗੇ ਸੀ ਹਿੰਦੂ ਭਾਈਚਾਰੇ ਵੱਲੋਂ। ਪਰੰਤੂ ਹੋਇਆ ਕਿ ਐਨ ਮੌਕੇ ਤੇ, ਮਤਲਬ ਕਿ ਲਾ ਲਓ ਕਿ 15-20 ਮਿੰਟ ਪਹਿਲਾਂ ਜਦੋਂ OP ਸੋਨੀ ਜੀ ਦੀ ਫੈਮਿਲੀ ਉੱਥੇ ਦੇਖੀ, ਪੱਤਰਕਾਰਾਂ ਨੇ ਮੱਥਾ ਠਣਕਿਆ ਕਿ ਆਹ ਕੀ, ਵਾਟ ਇਜ਼ ਦਿਸ। ਤਾਂ ਫਿਰ ਹਲਕੀ ਪਰਤ ਜਿਹੜੀ ਸੀਗੀ ਨਾ ਉਹ ਇਸ ਮੁੱਦੇ ਤੋਂ ਹਟੀ ਤੇ ਪਤਾ ਲੱਗਿਆ ਕਿ ਉਹ ਮਜੈਲ, ਮਤਲਬ ਕਿ 2 ਡਿਪਟੀ ਜਿਹੜੇ ਹੋਣਗੇ ਮਜੈਲ ਹੈ। ਤਾਂ ਮਜੈਲ ਵਾਕਈ ਮਾਝਾ ਐਕਸਪ੍ਰੈਸ ਨੇ ਭਾਈ ਲੀਓ ਲਾਇਆ, ਜਿਹੜਾ ਅਮਰਿੰਦਰ ਸਿੰਘ ਕੁਛ ਨਾ ਕੁਛ ਤੇ ਉਹਨਾਂ ਨੇ ਖੱਟਣਾ ਸੀਗਾ। ਖੈਰ OP ਸੋਨੀ ਵੈਸੇ ਜੇ ਆਪਾਂ ਦੇਖੀਏ ਤਾਂ ਕੈਂਪ ਦੇ ਵਿੱਚ ਵੀ ਬਹੁਤ ਵਿਚਰੀ ਨੇ। ਤਾਂ ਬਹਰਹਾਲ OP ਸੋਨੀ ਦਾ ਗੁਣਾ ਪੈ ਗਿਆ। ਸੋ ਕਹਿ ਲਓ 15-20 ਮਿੰਟ ਇਸੇ ਚੱਕਰ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਹਲਫ ਵਾਲਾ ਸਮਾਗਮ ਸੀਗਾ ਉਹ ਲੇਟ ਹੋ ਗਿਆ। ਉਸ ਤੋਂ ਬਾਅਦ ਚੰਨੀ ਜੀ ਹਾਲਾਂਕਿ ਪਹਿਲਾਂ ਉਹ ਮੇਰੇ ਖਿਆਲ ਦੇ ਨਾਲ ਗੁਰਦੁਆਰਾ ਸਾਹਿਬ ਜਾ ਕੇ ਆਏ, ਇੱਕ ਕੋਈ ਬਾਬਾ ਜੀ ਸੀਗੇ ਉਹਨਾਂ ਦੇ ਵੀ ਗੋਡੇ ਘੁੱਟ ਕੇ ਆਏ ਨੇ। ਤਾਂ ਉਸ ਤੋਂ ਬਾਅਦ ਕਹਿ ਲਓ ਕਿ ਫਿਰ ਉਹ ਇੱਕ ਐਕਸ਼ਨ ਮੋਡ ਦੇ ਵਿੱਚ ਆਉਂਦੇ ਨੇ। ਤਾਂ ਖੈਰ ਉਹ ਆਪਾਂ ਬਾਅਦ ਦੇ ਵਿੱਚ ਦੇਖ ਲੈਂਦੇ ਹਾਂ ਕਿ ਕੀ ਐਕਸ਼ਨ ਹੈ, ਕਿਉਂਕਿ ਲੇਟੈਸਟ ਅਪਡੇਟ ਇਹ ਆ ਰਾਜ ਕਰਨਵੀਰ ਸਿੰਘ ਜੀ ਕਿ ਇਹਨਾਂ ਦੀ ਮੀਟਿੰਗ ਚੱਲ ਰਹੀ ਹੈ। ਆਪਾਂ ਉਦੋਂ ਤੱਕ ਹੋਰ ਇੰਤਜ਼ਾਰ ਕਰਦੇ ਹਾਂ ਕਿ ਕੀ ਕੁਝ ਫੈਸਲੇ ਨਿਕਲ ਕੇ ਆਉਂਦੇ, ਕਿਉਂਕਿ ਹਮੇਸ਼ਾ ਜਿਹੜੀ ਪਹਿਲੀ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਨਾ, ਕਹਿੰਦੇ ਆ ਕਿ ਕਿਸੇ ਸਰਕਾਰ ਦੀ ਉਹ ਇੱਕ ਇਤਿਹਾਸਕ ਪ੍ਰਾਪਤੀ ਹੀ ਹੋ ਸਕਦੀ ਹੈ ਜੀ, ਜ਼ੋਰ ਲੱਗਦਾ ਹੈ। ਬਹਰਹਾਲ ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਨੇ ਦੁਪਹਿਰੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਉਹਦੇ 'ਚੋਂ ਮੈਂ ਕੁਛ ਗੱਲਾਂ ਤੁਹਾਨੂੰ ਜ਼ਰੂਰ ਦੱਸਦਾ। ਉਹਨਾਂ ਨੇ ਆਪਣੀ ਗਰੀਬੀ ਦਾ ਜ਼ਿਕਰ ਕੀਤਾ ਕਿ ਗਰੀਬੀ ਕੀ ਚੀਜ਼ ਹੁੰਦੀ ਹੈ। ਉਹ ਕਹਿੰਦੇ ਮੈਂ ਉਸ ਘਰ ਵਿੱਚ ਜੰਮਿਆ ਜਿਹਦੇ ਘਰ ਵਿੱਚ ਪ੍ਰੋਪਰ ਛੱਤ ਨਹੀਂ ਸੀ। ਮੇਰੀ ਮਾਤਾ ਟੋਭੇ ਚੋਂ ਗਾਰਾ ਕੱਢ ਕੇ ਵਿੱਚ ਤੂੜੀ ਮਿਲਾ ਕੇ, ਉਹ ਵੈਸੇ ਸਾਰਿਆਂ ਦਾ ਘਰਾਂ ਦਾ ਦੌਰ ਚੰਨੀ ਸਾਹਿਬ ਉਹੀ ਸੀਗਾ ਉਸ ਟਾਈਮ ਜ਼ਿਆਦਾਤਰ, ਤਾਂ ਉਹ ਲੇਪ ਕੀਤਾ ਜਾਂਦਾ ਸੀ, ਲਿੱਪੀ ਜਾਂਦੀ ਸੀ। ਛੋਟਾ ਜਿਹਾ ਟੈਂਟ ਸੀ, ਮੈਂ ਖੁਦ ਰਕਸ਼ਾ ਚਲਾ ਕੇ ਆ ਤੰਬੂ ਕਨਾਤਾਂ ਜਿਹੜੀਆਂ ਛੱਡ ਕੇ ਆਇਆ ਕਰਦਾ ਸੀ। ਚਲੋ ਭਾਈ ਉਹ ਭਾਵਕ ਹੋ ਗਿਆ, ਭਾਵਕ ਇੰਨਾ ਜ਼ਿਆਦਾ, ਮਤਲਬ ਕਿ ਇੱਕ ਜਜ਼ਬਾਤੀ ਹੋਇਆ ਇਨਸਾਨ। ਵੈਸੇ ਦੇਖੋ ਗੱਲ ਇਹ ਆ ਕਿ ਚਰਨਜੀਤ ਸਿੰਘ ਹੋਰਾਂ ਦੀ ਲਾਈਫ ਜਰਨੀ ਉਹ ਸਟੱਡੀ ਕਰਨ ਵਾਲੀ ਹੈ। ਵੈਸੇ ਇਹ ਵੀ ਰਿਸਰਚ ਸਕਾਲਰ ਬਣ ਗਏ ਸੀਗੇ, PhD ਕਰ ਰਹੇ ਨੇ ਕਾਂਗਰਸ ਦੇ। ਤਾਂ
ਇਹਨਾਂ ਦੀ ਜਿਹੜੀ ਜਰਨੀ ਆ ਉਹ ਵਾਕਿਆ ਹੀ ਹੈ, ਇਹਨਾਂ ਦੇ ਪਿਤਾ ਦੀ ਜਾਂ ਇਹਨਾਂ ਦੀ ਬੜੀ ਵੱਡੀ ਘਾਲਣਾ। ਗਰੀਬੀ ਦੇ ਵਿੱਚ ਨਾਲੇ ਤਾਂ ਪੜ੍ਹਾਈ ਜਾਰੀ ਰੱਖੀ, ਨਾਲੇ ਪੋਲੀਟੀਸ਼ੀਅਨ ਬਣਨ ਦਾ ਜਿਹੜਾ ਸੁਪਨਾ ਸੀ ਨਾ ਉਹ ਪੂਰਾ ਕੀਤਾ, ਬੰਦੇ ਨੇ ਪੂਰਾ ਕੀਤਾ। ਪੜ੍ਹਾਈ ਅੱਜ ਤੱਕ ਵੀ ਜਾਰੀ ਆ। ਹੁਣ 10 ਅਕਤੂਬਰ ਨੂੰ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਬੇਟੇ ਦੀ ਸ਼ਾਦੀ ਵੀ ਜਿੰਨਾ ਕੋ ਪਤਾ ਲੱਗਿਆ, ਤਾਂ ਹਿਸਾਬ ਲਾ ਲਓ ਕਿ ਹਾਲੇ ਵੀ ਪੜ੍ਹਾਈ ਕਰਦੇ, ਪੜ੍ਹਾਈ ਬਹੁਤ ਕੀਤੀ। ਸੋ ਇਸ ਕਰਕੇ ਉਹਨਾਂ ਦੀ ਲਾਈਫ ਜਰਨੀ ਜਿਹੜੀ ਆ ਉਹ ਵੀ ਬਹੁਤ ਸੰਘਰਸ਼ ਭਰੀ ਆ। ਤਾਂ ਫਿਰ ਸੁਭਾਵਿਕ ਹੀ ਆ ਕਿ ਜਜ਼ਬਾਤੀ ਹੋ ਜਾਂਦਾ ਇਹੋ ਜਿਹੇ ਲਮਹੇ ਤੇ ਬੰਦਾ। ਤਾਂ ਇੱਕ ਸ਼ਾਇਦ ਉਹਨਾਂ ਨੇ ਤੁਕ ਦਾ ਉਚਾਰਨ ਕੀਤਾ ਗੁਰਬਾਣੀ ਦੇ ਵਿੱਚੋਂ, ਉਹ ਥੋੜਾ ਜਿਹਾ ਗਲਤ ਹੋ ਗਿਆ ਸੀ, ਫਿਰ ਨਾਲਦਿਆਂ ਨੇ ਬੈਠਿਆ ਕਰੈਕਟ ਕੀਤਾ। ਉਹਨਾਂ ਨੇ ਮਾਫੀ ਵੀ ਮੰਗੀ ਕਿ ਮੈਂ ਅਤੀ ਜਜ਼ਬਾਤੀ ਹਾਂ ਇਸ ਟਾਈਮ, ਭਾਈ ਮੈਨੂੰ ਮਾਫ ਕਰਿਓ, ਖਿਮਾ ਦਾ ਯਾਦ ਚੱਕਿਆ। ਖੈਰ ਬੋਲੇ ਸੋ ਨਿਹਾਲ ਦੇ ਜਕਾਰੇ ਨਾਲ ਪ੍ਰੈਸ ਕਾਨਫਰੰਸ ਸ਼ੁਰੂ ਹੁੰਦੀ ਆ। ਫਿਰ ਸਭ ਤੋਂ ਵੱਡਾ ਐਲਾਨ ਕਹਿੰਦੇ ਆ ਕਿ ਮੇਰੇ ਕੋਲ ਮਾਫੀਆ ਚਲਾਉਣ ਵਾਲਾ ਨਾ ਕੋਈ ਆਵੇ, ਮੈਂ ਗਰੀਬਾਂ ਦਾ ਨੁਮਾਇੰਦਾ, ਮਾਫ ਕਰਨਾ ਮੈਂ ਅਮੀਰਾਂ ਦਾ ਨਹੀਂ। ਰੇਤ ਮਾਫੀਆ ਉਹ ਕਹਿੰਦੇ ਕਿ ਸ਼ਾਮ ਤੱਕ ਇਲਾਜ ਕਰ ਦਿਆਂਗੇ। ਉਹ ਕਹਿੰਦੇ ਕਿ ਖੇਤਾਂ ਦੇ ਬਿਜਲੀ ਵਾਲੇ ਜਿਹੜੇ ਬਿੱਲ ਮਾਫ ਆ, ਤੇ ਸਾਡੇ ਗਰੀਬ ਜਿਹੜੇ ਘਰਾਂ 'ਚ ਮੋਟਰਾਂ ਲਾ ਕੇ ਬੈਠੇ ਉਹਨਾਂ ਦੇ ਬਿੱਲ ਕੱਟ ਦਿਓ। ਪਾਣੀ ਦੇ ਬਿੱਲ ਵੀ ਕਹਿੰਦਾ ਪਾੜ ਦਿਓ 31 ਅਗਸਤ ਤੱਕ ਜਿੰਨੇ ਬਿੱਲ ਬਕਾਇਆ, ਜਿਨ੍ਹਾਂ ਦੇ ਕਨੈਕਸ਼ਨ ਵੀ ਕੱਟੇ ਹੋਏ ਆ ਉਹ ਵੀ ਜੋੜ ਦਿਓ। ਇੱਥੋਂ ਕਹਿ ਲਓ ਕਿ ਚੰਨੀ ਸਾਹਿਬ ਜਿਹੜੇ ਆ ਸ਼ੁਰੂਆਤ ਕਰਦੇ, ਕਹਿੰਦੇ ਕਿ ਹਰ ਥਾਣੇ ਦੇ ਵਿੱਚ ਹਰ ਬੰਦੇ ਨੂੰ ਨਿਆਂ ਮਿਲੇਗਾ, ਬੇਦੋਸ਼ਾਂ ਮੈਂ ਅੰਦਰ ਨਹੀਂ ਜਾਣ ਦੇਣਾ ਤੇ ਦੋਸ਼ੀ ਕੋਈ ਛੱਡਣਾ ਨਹੀਂ ਹੈ। ਫਿਰ ਬਹਰਹਾਲ ਜਿਹੜੀ ਗੱਲ ਸੁਣਨ ਨੂੰ ਮਿਲੀ ਕਿ ਹੁਸਨ ਲਾਲ ਨਵੇਂ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਤੇ ਰਾਹੁਲ ਪਵਾੜੀ ਜਿਹੜੇ ਸੀਗੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਆ, ਉਹਨਾਂ ਨੂੰ ਲਾਇਆ ਗਿਆ। ਸੋ ਵੱਡਾ ਜੇ ਆਪਾਂ ਦੇਖੀਏ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਜਿਹੜਾ ਸਟੇਟਮੈਂਟ ਸੀਗਾ ਉਹ ਇਹ ਸੀਗਾ ਕਿ ਅਸੀਂ ਸਾਰੇ ਹੀ ਮੁੱਦੇ ਚੱਕਾਂਗੇ ਭਾਈ, ਸਾਰੇ ਹੀ ਮੁੱਦੇ ਜੀ। ਜਿਵੇਂ ਨਾਇਕ ਫਿਲਮ ਦੇ ਵਿੱਚ ਨਾ ਅਨਿਲ ਕਪੂਰ, ਉਹ ਤੁਹਾਨੂੰ ਪਤਾ ਹੀ ਹੈ 24 ਘੰਟੇ ਵਾਸਤੇ ਹੁੰਦਾ ਮੇਰੇ ਖਿਆਲ ਦੇ ਨਾਲ ਸੀ, ਸਾਰਿਆਂ ਨੇ ਫਿਲਮ ਦੇਖੀ ਹੋਣੀ। ਤੇ ਉਹ ਜਦੋਂ ਜਾਂਦਾ ਹੈ ਨਾ ਕਿਸੇ ਉਹ ਦਫ਼ਤਰ ਦੇ ਵਿੱਚ, ਤੇ ਉਹ ਜਾਣ ਪਛਾਣ ਜੀ ਕਰਵਾਉਂਦਾ, ਉਹ ਜਿਹੜਾ ਪਹਿਲਾ ਸੀਐਮ ਦੇ ਨਾਲ ਪੀਏ ਹੁੰਦਾ ਸ਼ਾਇਦ, ਉਹ ਕਹਿੰਦਾ ਅਨਿਲ ਕਪੂਰ ਦਾ ਜਾਣ ਪਛਾਣ ਕੇ लिए हमारे पास वक्त नहीं है, ਕੰਮ ਦੱਸ ਹੁਣ ਜਲਦੀ ਜਲਦੀ ਕੀ ਕਰਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਥੇ ਹੁਣ ਜਾਣ ਪਛਾਣ ਦੀ ਵਕਤ ਨਹੀਂ ਸੀਗਾ ਚਰਨਜੀਤ ਸਿੰਘ ਹੋਰਾਂ ਕੋਲ, ਇਹ ਤੇਰੇ ਦੀ ਲੈ ਤੇਰੇ ਦੀ, ਕਿਉਂਕਿ 100 ਦਿਨ 100 ਡੇਜ਼ ਇੱਕ ਫਿਲਮ ਸੀਗੀ, 100 ਡੇਜ਼, ਬਸ 100 ਡੇਜ਼ ਦੀ ਰੇਸ ਹੈ ਚਰਨਜੀਤ ਸਿੰਘ ਦੀ। ਜੇ ਤਾਂ ਇਸ ਰੇਸ ਨੂੰ ਪੂਰਾ ਹਿੰਮਤ ਦੇ ਨਾਲ ਕਰ ਗਏ, ਨਕਸ਼ਾ ਹੀ ਬਦਲ ਜਾਊਗਾ ਉਹਨਾਂ ਦੇ ਰਾਜਸੀ ਕੈਰੀਅਰ ਦਾ, ਉਹਨਾਂ ਦੇ ਸਿਆਸੀ ਕੈਰੀਅਰ ਦਾ, ਤੇ ਖਾਸ ਤੌਰ ਤੇ ਜੇ ਕਹੀਏ ਤਾਂ ਐਸੀ ਭਾਈਚਾਰੇ ਦਾ ਵੀ ਰਾਜਨੀਤੀ 'ਚ ਪੂਰਾ ਨਕਸ਼ਾ ਹੀ ਚੇਂਜ ਹੋ ਜਾਏਗਾ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੁੱਦਾ ਕੋਈ ਨਹੀਂ ਛੱਡਣਾ, 18 ਲੋਕਾਤੀ ਏਜੰਡਾ ਛੱਡਾਂਗੇ ਨਹੀਂ। ਔਰ ਸਭ ਤੋਂ ਵੱਡੀ ਗੱਲ ਉਹਨਾਂ ਕਿਹਾ ਕਿ ਬਰਗਾੜੀ ਨੂੰ ਵੇਖਾਂਗੇ, ਦੂਸਰੇ ਮੁੱਦੇ ਵੀ ਵੇਖਾਂਗੇ, ਮੈਂ ਕਿਸੇ ਨਾਲ ਵੈਰ ਵਿਰੋਧ ਨਹੀਂ ਕੱਢਣਾ, ਪਰ ਦੋਸ਼ੀ ਮੈਂ ਨਹੀਂ ਜੇ ਕੋਈ ਛੱਡਣਾ। ਦੇਖੋ ਜੀ ਹੁਣ ਕੀ ਬਣਦਾ ਆ। ਨਵੇਂ ਬਣੇ ਨੇ ਇਹ ਮੁੱਖ ਮੰਤਰੀ, ਜਿੱਦਾਂ ਕਿਹਾ ਵੀ ਭਾਵੁਕ ਵੀ ਨੇ, ਜੋਸ਼ 'ਚ ਵੀ ਨੇ। ਇਹ ਤਾਂ ਹੁਣ ਐਕਸ਼ਨ ਮੋਡ ਦੇ ਵਿੱਚ ਆਈ ਹੈ ਇਹਨਾਂ ਦੀ ਜਿਹੜੀ ਹੈ ਸਰਕਾਰ ਆ। ਹਾਂਜੀ, ਵੱਡੀ ਅਪਡੇਟ ਆ ਰਹੀ ਹੈ ਜੀ, ਵੱਡੀ ਅਪਡੇਟ ਇਹ ਆ ਰਹੀ ਆ ਕਿ ਸਾਰੇ ਡੀਸੀਜ਼ ਨੂੰ ਲਿਖਤੀ ਆਰਡਰ ਹੋ ਗਿਆ ਕਿ ਸਵੇਰੇ 9 ਵਜੇ ਦਫ਼ਤਰਾਂ 'ਚ ਮਿਲੋ, 9 ਵਜੇ ਹਾਜ਼ਰ ਹੋਣੇ ਚਾਹੀਦੇ ਆ। ਕੋਈ ਵੀ ਬੰਦਾ ਤੁਹਾਨੂੰ ਉਡੀਕਦਾ ਨਾ ਮਿਲੇ, ਤੁਸੀਂ ਲੋਕਾਂ ਨੂੰ ਉਡੀਕਦੇ ਮਿਲੋ। ਮਤਲਬ ਕਿ ਦਫ਼ਤਰਾਂ 'ਚ ਹਾਜ਼ਰੀ। ਉਹ ਕਹਿੰਦੇ ਕਿ ਦੇਖੋ ਮੇਰਾ ਗੱਡੀ 'ਚ ਬਿਸਤਰਾ, ਸਿੱਧੂ ਸਾਹਿਬ ਮੇਰੀ ਗੱਡੀ 'ਚ ਬੈਠੇ, ਕਹਿੰਦੇ ਆਹ ਕੀ ਹੋਏ? ਕਹਿੰਦਾ ਮੈਂ ਕਿਹਾ ਭਰਾਵਾ ਮੈਂ ਤਾਂ 4 ਵਜੇ ਘਰੋਂ ਚੱਲ ਪੈਣਾ ਤੇ ਰਾਤ ਨੂੰ ਘਰੇ ਵੜਦਾ, ਕਈ ਵਾਰ ਨਹੀਂ ਜਾਂਦਾ, ਰਾਹ ਦੇ ਵਿੱਚ ਬਿਸਤਰਾ ਲਾ ਲੈਂਦਾ। 15% ਜੀ ਮੁਲਾਜ਼ਮਾਂ ਦੀ ਤਨਖਾਹ 'ਚ ਇਜ਼ਾਫਾ ਕਰ ਦਿੱਤਾ। ਜਿਵੇਂ ਜਿਵੇਂ ਅਪਡੇਸ਼ਨ ਆਏਗੀ ਆਪਾਂ ਤਿਵੇਂ ਸਾਂਝੀ ਕਰਦੇ ਚੱਲਾਂਗੇ ਜਦ ਤੱਕ ਆਪਣਾ ਸਾਥ ਹੈ। ਸੋ ਵੱਡੇ ਫੈਸਲੇ ਕੀਤੇ ਜਾ ਰਹੇ ਆ, ਵੱਡੇ ਫੈਸਲੇ। ਇੰਪਲਾਈਜ਼ ਨੂੰ ਤਾਂ ਅੱਜ ਹੀ ਕਹਤਾ ਸੀ, ਕਹਿੰਦੇ ਕਿ ਮੇਰੀ ਵਾਈਫ ਡਾਕਟਰ ਹੈ ਖੁਦ, ਕਿ ਜੇ ਤਨਖਾਹਾਂ 'ਚ ਇਜ਼ਾਫਾ ਹੋਏਗਾ ਤੁਹਾਨੂੰ ਵੱਧ ਕੁਛ ਦੇਵਾਂਗੇ ਤੇ ਮੇਰੇ ਘਰ ਵੀ ਆਉਣਾ, ਯਾਰ ਮੈਨੂੰ ਫਾਇਦਾ ਆਪਦਾ ਵੀ ਉਹ ਤਕਾਈ ਬੈਠੇ ਆ। ਸੋ ਵੱਡੇ ਫੈਸਲੇ ਹੋਣਗੇ ਜੀ, ਇਹ ਤਾਂ ਦੇਖਣਾ ਹੀ ਪਏਗਾ, ਇਹ ਤਾਂ ਕਰਨਾ ਹੀ ਪਏਗਾ, ਕਿਉਂਕਿ ਹਾਈ ਕਮਾਂਡ ਨੇ ਫੈਸਲਾ ਇਹ ਨਹੀਂ ਹੈ ਕਿ ਗੁਲਕੰਦ ਖਾਣ ਵਾਸਤੇ ਲਿਆ, ਕੁਛ ਕਰਕੇ ਵਿਖਾਉਣ ਵਾਸਤੇ ਲਿਆ, ਕਿਉਂਕਿ ਪੂਰੇ ਨਾਰਥ ਰੀਜਨ ਦੇ ਵਿੱਚ ਐਸੀ ਭਾਈਚਾਰੇ ਦਾ ਕੋਈ ਸੀਐਮ ਨਹੀਂ ਹੈ। ਉਹ ਇੱਕ ਮਿਸਾਲ ਦੇਣੀ ਚਾਹੁੰਦੇ ਉੱਤਰਾਖੰਡ ਵਾਸਤੇ ਵੀ, ਯੂਪੀ ਵਾਸਤੇ ਵੀ, ਉਹ ਬੈਨੀਫਿਟ ਖੱਟਣਾ ਚਾਹੁੰਦੇ ਆ। ਸੋ ਇਸ ਕਰਕੇ ਐਕਸ਼ਨ ਮੋਡ ਦੇ ਵਿੱਚ ਹੀ ਨਹੀਂ, ਤੁਸੀਂ ਦੇਖਿਓ ਕਿ ਧਮਾਕੇ ਹੋਣਗੇ, ਧਮਾਕੇ ਫੈਸਲਿਆਂ ਦੇ ਰੂਪ ਦੇ ਵਿੱਚ। ਇਹ ਕਰਨਾ ਹੀ ਪੈਣਾ। ਪਰ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਲੇਟ ਹੋ ਗਈ ਇਸ ਮਾਮਲੇ।
ਜੀ ਇਹਨਾਂ ਨੇ ਵੀ ਮੈਨੂੰ ਲੱਗਦਾ ਭਾਜਪਾ ਤੋਂ ਇਹ ਹੁਣ ਸਬਕ ਸਿੱਖਿਆ ਵੀ ਕਰ ਦੋ ਸਾਰਾ ਕੁਝ ਚੇਂਜ। ਉਹਨਾਂ ਨੇ ਵੀ ਇੱਕ ਦੋ ਸੂਬਿਆਂ 'ਚ ਕਹਿੰਦੇ ਇਦਾਂ ਹੀ ਪੂਰਾ ਹੀ ਫੇਰ ਬਦਲ ਕੀਤਾ ਸੀ। ਸੋ ਕੈਬਨਿਟ ਵੀ ਪੂਰੀ ਚੇਂਜ ਹੋਊਗੀ ਲੱਗਦਾ। ਚੇਂਜ ਟੋਟਲੀ। ਹਾਂ, ਕੋਈ ਜਿਹੜੇ ਹੈਗੇ ਆ ਮੰਤਰੀ ਕੁਛ ਉਹ ਰਹਿ ਸਕਦੇ ਆ। ਸੋ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਉਹ ਤਾਂ ਹੋ ਰਹਿ ਹੀ ਗਿਆ ਨਾ, ਓਪੀ ਸੋਨੀ ਰਹਿ ਹੀ ਗਿਆ, ਹੈ ਉਹ ਮੰਤਰੀ ਨੇ। ਉਪ ਮੁੱਖ ਮੰਤਰੀ ਐਵੇਂ ਇੱਕ ਨਾਂ ਆ, ਜੇ ਸੰਵਿਧਾਨ ਦੇ ਵਿੱਚ ਉਹਦਾ ਵੇਖੋਗੇ ਤਾਂ ਤੁਸੀਂ ਉਹ ਮੰਤਰੀ ਦਾ ਹੀ ਰਹੇਗਾ ਉਹਨਾਂ ਦਾ। ਸੋ ਕਹਿਣ ਦਾ ਮਤਲਬ ਕਿ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਪੱਕੇ ਰਹਿਣਗੇ। ਮੈਂ ਤੁਹਾਨੂੰ ਜਿਵੇਂ ਕਿਹਾ ਕਿ CM ਬਣਾਉਣ ਦੇ ਵਿੱਚ ਇੱਕ ਅਹਿਮ ਭੂਮਿਕਾ ਹੈ। ਔਰ ਹੋ ਸਕਦਾ ਰਾਜਾ ਵੜਿੰਗ ਦੇ ਘਰੇ ਰਾਤ ਨੂੰ 12 ਵਜੇ ਗਏ ਨੇ ਕੱਲ, ਹੋ ਸਕਦਾ ਉਹ ਵੀ ਆ ਜਾਣ ਕੈਬਨਿਟ ਦੇ ਵਿੱਚ। ਇਸ ਤਰ੍ਹਾਂ ਮਤਲਬ ਕਿ ਕੁਛ ਮੰਤਰੀ ਨਵੇਂ ਹੋਣਗੇ, ਕੁਛ ਮੰਤਰੀ ਹੋ ਸਕਦਾ ਪੁਰਾਣੇ ਹੀ ਹੋਣ। ਪਰੰਤੂ ਜਿਹੜੀ ਪ੍ਰਯੋਗ ਦੀ ਤੁਸੀਂ ਗੱਲ ਕੀਤੀ ਹੈ, ਪਤੇ ਦੀ ਗੱਲ ਹੈ, ਪਰ ਪ੍ਰਯੋਗ ਭਾਜਪਾ 'ਚ ਜਦੋਂ ਪ੍ਰਯੋਗ ਹੁੰਦਾ ਹੈ ਉੱਥੇ ਬਹੁਤੀ ਸਿਸਕਾਹਟ ਵੀ ਨਹੀਂ ਹੁੰਦੀ, ਉੱਥੇ ਚੰਗੀ ਤਰ੍ਹਾਂ ਲੋਕ ਰੋਂਦੇ ਵੀ ਨਹੀਂ, ਆਹਾ ਵੀ ਨਹੀਂ ਭਰਦੇ। हम आहा भी भरे तो हो जाते हैं बदनाम, वो कत्ल करते हैं तो कोई बात नहीं करता। सो उत्थे प्रयोग वक्री किस्म का, इत्थे प्रयोग जिहड़ा आ ਉਹ ਦੋਵੇਂ ਹੀ ਉਮੀਦਾਂ ਰੱਖਦਾ ਹੈ। ਮਤਲਬ ਕਿ ਖਿੱਬੀ ਵੀ ਇੱਕ ਦੂਜੇ ਨੂੰ ਲਾਉਣ ਦੀ ਕੋਸ਼ਿਸ਼ ਹੋ ਸਕਦੀ ਔਰ ਦੂਜੀ ਗੱਲ ਇਹ ਪ੍ਰਯੋਗ ਸਫਲ ਵੀ ਹੋ ਸਕਦਾ ਹੈ। ਇਸ ਪ੍ਰਯੋਗ ਦੀ ਮੁਖਾਲਫਤ ਹਾਲਾਂਕਿ ਖੁੱਲ ਕੇ ਨਹੀਂ ਹੋਈ, ਪਰ ਅੰਦਰ ਖਾਤੇ ਕਿਤੇ ਨਾ ਕਿਤੇ ਕਹਿ ਲਓ ਕਿ ਚੀਚੀਆਂ ਦੇ ਦੂਜੇ ਵੀ ਵੱਟਦੇ ਹੋਣਗੇ ਨਾ, ਸਾਰੇ ਵੱਟਦੇ ਹੋਣੇ ਆ। ਬਿਲਕੁਲ ਇਸ ਟਾਈਮ ਮਾਹੌਲ ਪੂਰਾ ਹੀ ਭਾਵਨਾਤਮਕ ਆ। ਆਈ ਥਿੰਕ ਕਿਸੇ ਨੂੰ ਕੋਈ ਵੀ ਫੈਸਲਾ ਜਾਂ ਕੋਈ ਕਰਨ ਦੇ ਲਈ ਥੋੜ੍ਹਾ ਜਿਹਾ ਸਮਾਂ ਜਿਹੜਾ ਆ ਹਰ ਇੱਕ ਨੂੰ ਜਿਹੜਾ ਉਹ ਦੇਣਾ ਚਾਹੀਦਾ। ਦੇਖੋ ਘੱਟਾ ਜੇ ਤਾਜ਼ਾ ਉੱਡਿਆ ਆ, ਬੈਠਣ ਲਓ, ਫਿਰ ਵੇਖਦੇ ਆ ਵੀ ਬਣਦਾ ਕੀ ਆ, ਹੁੰਦਾ ਕੀ ਆ, ਵਿੱਚੋਂ ਨਿਕਲਦਾ ਜਿਹੜਾ ਉਹ ਕੀ ਹੈਗਾ ਆ। ਸੋ ਕੈਪਟਨ ਨੇ ਜਦੋਂ ਅਸਤੀਫਾ ਦਿੱਤਾ ਉਹ ਤਾਂ ਸਿੱਧੂ ਦੇ ਤਾਂ ਦਿਵਾਲੇ ਹੋ ਗਿਆ ਵੀ ਇਹਨੂੰ ਤਾਂ ਨਹੀਂ ਮੈਂ ਬਣਨ ਦੇਣਾ, ਇਹਦੇ ਇਮਰਾਨ ਦੇ ਨਾਲ, ਇਹਦੇ ਉੱਥੇ ਦੇ ਬਾਜਵੇ ਦੇ ਨਾਲ ਬੜੇ ਸੰਬੰਧ ਆ, ਅਤੇ ਆਪ ਪੱਕੀ ਜਿਹੜੀ ਇੱਕ ਪਾਕਿਸਤਾਨ ਦੀ ਜਿਹੜੀ ਜਰਨਲਿਸਟ ਆ ਉਸ ਨੂੰ ਨਾਲ ਰੱਖਿਆ। ਕਿਸੇ ਨੇ ਉਹਨੂੰ 4.5 ਸਾਲ ਜਿਹੜਾ ਕਿਸੇ ਨੇ ਕੁਛ ਪੁੱਛੇ ਨਹੀਂ, ਗੱਲਾਂ ਕਰਦੇ ਸੀ ਪਰ ਕਿਸੇ ਨੇ ਕੋਈ ਡਾਇਰੈਕਟਲੀ ਕੁਛ ਉਸ ਨੂੰ ਇੱਦਾਂ ਕਿਹਾ ਨਹੀਂ। ਸੋ ਹੁਣ ਆਪਾਂ ਦੇਖ ਰਹੇ ਹਾਂ ਵੀ ਰਾਤੋਂ ਰਾਤ ਹੀ ਜਿੱਦਾਂ ਕਹਿ ਲਓ ਵੀ ਬਹੁਤ ਜ਼ਿਆਦਾ ਸਿਆਸੀ ਸਮੀਕਰਨ ਜਿਹੜਾ ਉਹ ਚੇਂਜ ਹੋ ਗਿਆ ਆ। ਭਵਿੱਖ ਕੀ ਨਜ਼ਰ ਆ ਰਿਹਾ ਹੈਗਾ ਆ, ਓਬਵੀਅਸਲੀ ਆਪਾਂ ਦੇਖਾਂਗੇ ਵੀ ਕਰਦੇ ਕੀ ਆ, ਉਸ ਤੋਂ ਬਾਅਦ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਲਈ ਕੀ ਭਵਿੱਖ ਜਿਹੜਾ ਉਹ ਨਜ਼ਰ ਆਉਂਦਾ ਹੈ। ਇਹਨਾਂ ਦਾ ਤਾਂ ਚਲੋ ਆਪਾਂ ਨੂੰ ਦੇਖਣਾ ਪਊ ਥੋੜ੍ਹਾ ਜਿਹਾ। ਹਾਂਜੀ ਦੇਖੋ, ਮਾਸਟਰ ਸਟ੍ਰੋਕ ਹੈ ਉਹਨਾਂ ਦਾ, ਕਾਂਗਰਸ ਵਾਲਿਆਂ ਦਾ। ਜੇ ਚੱਲ ਗਿਆ ਤਾਂ ਫਿਰ ਤਾਂ ਦੇਖੋ ਸਰਕਾਰ ਬਣਾਉਣੀ ਇਹਨਾਂ ਵਾਸਤੇ ਆਸਾਨ ਹੈ। ਕਿਉਂ? ਕਿਉਂਕਿ ਨੰਬਰ 1 ਤੇ ਇਹ ਆ ਕਿ ਇਹਨਾਂ ਦੇ ਕੋਲ ਹਾਲੇ ਸੱਤਾ ਹੈ, ਪਾਵਰ ਹੈ, ਤੇ ਬਹੁਤ ਕੁਝ ਕਰ ਸਕਦੇ। ਪਾਵਰ 24 ਘੰਟੇ, ਜਿਵੇਂ ਨਾ ਨਾਇਕ ਮੂਵੀ ਜੇ ਕਿਸੇ ਨੇ ਨਹੀਂ ਦੇਖੀ ਤਾਂ ਪਾਵਰ ਕੀ ਹੁੰਦੀ ਹੈ ਉਹ ਤੁਹਾਨੂੰ ਨਜ਼ਰ ਆ ਜਾਏਗੀ ਜੀ। ਤਾਂ ਇਹਨਾਂ ਦੇ ਕੋਲ ਤਾਂ ਹਾਲੇ 100-125 ਦਿਨ ਕਹਿ ਲਓ ਕਿ ਪਾਵਰ ਦੇ ਹਨ। ਤਾਂ ਇਹ ਲਗਾਤਾਰ ਮੈਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ ਕਿ ਇਮਾਨਦਾਰੀ ਨਾਲ ਕਹੀਏ ਕਿ ਵਿਹਲੇ ਤੁਰੇ ਫਿਰਦੇ ਸੀ ਜਾਂ ਕਿਤੇ ਕੋਈ 2-4 ਘੰਟੇ ਕੰਮ ਸੀ, ਪਰ ਹੁਣ ਸਾਨੂੰ 10-10, 15-15 ਘੰਟੇ ਕੰਮ ਕਰਨਾ ਪਊਗਾ। ਸੁਖਜਿੰਦਰ ਸਿੰਘ ਰੰਧਾਵਾ ਜਿਸ ਤਰ੍ਹਾਂ ਬੋਲੇ ਆ ਨਾ ਕਿ ਉਹ ਤਾਂ ਮੇਰੇ ਖਿਆਲ ਦੇ ਨਾਲ ਖਾਸ ਤੌਰ 'ਤੇ ਜਿੱਦਾਂ ਧਾਰਮਿਕ ਮਾਮਲੇ ਜਿਹੜੇ ਉਹਨਾਂ ਨੇ ਉਠਾਏ ਨੇ ਉਹਨਾਂ ਦੇ ਵਿੱਚ ਖਾਸ ਰੁਚੀ ਰੱਖਦੇ ਆ, ਤਾਂ ਧਾਰਮਿਕ ਮਾਮਲਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਪਹਿਲ ਕਦਮੀ ਹੋ ਸਕਦੀ ਹੈ। ਸੋ ਕਹਿਣ ਦਾ ਮਤਲਬ ਕਿ ਇਹਨਾਂ ਕੋਲ ਐਡਵਾਂਟੇਜ ਸੱਤਾ ਦਾ ਹੈ ਜੀ, ਸਭ ਤੋਂ ਵੱਡੀ ਗੱਲ ਹੈ। ਹਾਲਾਂਕਿ ਆਪਾਂ ਕੋਈ ਕਾਂਗਰਸ ਭਗਤ ਨਹੀਂ, ਹਾਂ ਇੱਕ ਖੁਸ਼ੀ ਹੁੰਦੀ ਹੈ ਜਦੋਂ ਤੁਹਾਡਾ CM ਆਉਂਦਾ, ਉਹ ਇੱਕ ਕਹਿ ਲਓ ਕਿ ਬੜੀ ਸਰਗਰਮੀ ਦਿਖਾਉਂਦਾ ਹੈ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇੱਕ ਐਸੀ ਭਾਈਚਾਰਾ ਜਿਹੜਾ ਦਮਿਤ ਹੈ, ਸ਼ੋਸ਼ਿਤ ਹੈ ਸਦੀਆਂ ਦਾ, ਜੇ ਉਹਨਾਂ ਨੂੰ ਇੱਕ ਮੌਕਾ ਮਿਲਿਆ ਉਹਨਾਂ ਦੇ ਬੰਦੇ ਨੂੰ, ਤਾਂ ਸਗੋਂ ਮੇਰੇ ਖਿਆਲ ਦੇ ਨਾਲ ਆਪਣੇ ਬੰਦੇ ਨੂੰ ਸਪੋਰਟ ਵੀ ਕਰਨ ਤੇ ਸਵਾਲ ਵੀ ਕਰਨ ਕਿ ਲੈ ਭਾਈ ਮਿੱਤਰਾ ਹੁਣ ਵਾਰ ਖਾਲੀ ਨਾ ਜਾਵੇ, ਵਾਰ ਖਾਲੀ ਨਾ ਜਾਵੇ, ਲਾ ਦੇ ਗੱਲ ਟਿਕਾਣੇ, ਬਣੇ ਨਾ ਬਣੇ ਬਾਅਦ ਦੀ ਗੱਲ ਹੈ, ਇੱਕ ਰਿਕਾਰਡ ਜ਼ਰੂਰ ਬਣੇ। ਚਲੋ ਇਸ ਗੱਲ ਦੀ ਜ਼ਾਤੀ ਤੌਰ 'ਤੇ ਵੀ ਖੁਸ਼ੀ ਹੁੰਦੀ ਹੈ ਕਿ ਚਲੋ ਚੇਂਜ ਹੋਇਆ ਤਾਂ ਹੋ ਸਕਦਾ, ਉਮੀਦ ਹੁੰਦੀ ਹੈ ਕੁਛ ਠੀਕ ਵਾਪਰੇਗਾ। ਜੇ ਠੀਕ ਵਾਪਰੇਗਾ ਉਹ ਸਭ ਨਾਲ ਵਾਪਰੇਗਾ, ਇਕੱਲੇ ਕਾਂਗਰਸੀਆਂ ਨਾਲ ਨਹੀਂ ਵਾਪਰੇਗਾ। ਜੇ ਗਲਤ ਹੋਏਗਾ ਸਾਰੇ ਪੰਜਾਬ ਨਾਲ ਹੀ ਗਲਤ ਹੋਏਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਕੋਲ ਇੱਕ ਐਡਵਾਂਟੇਜ ਤਾਂ ਹੈ, ਉਹ ਐਡਵਾਂਟੇਜ ਕਿੰਨਾ ਯੂਜ਼ ਹੁੰਦਾ ਹੈ ਉਸ ਕਿਉਂਕਿ ਦੇਖੋ ਜਿਸ ਵੀ ਆਪਾਂ ਕਹਿੰਦੇ ਹਾਂ ਕਿ ਕੋਈ ਵੀ ਹੋਮ ਗਰਾਊਂਡ ਦੇ ਵਿੱਚ ਟੀਮ ਖੇਡਦੀ ਹੈ ਤਾਂ ਉਹਦਾ ਐਡਵਾਂਟੇਜ ਹੁੰਦਾ, ਪਰ ਐਡਵਾਂਟੇਜ ਇਕੱਲਾ ਐਡਵਾਂਟੇਜ ਥੋੜੀ ਨਾ ਜਿਤਾਉਂਦਾ, ਤੁਹਾਨੂੰ ਕੁਛ ਨਾ ਕੁਛ ਕਰਨਾ ਪੈਂਦਾ। ਉਹ ਜਿਹੜੇ ਹਾਲਾਤ ਹੁੰਦੇ ਨੇ, ਉਹ ਜਿਹੜਾ ਮਾਹੌਲ ਹੁੰਦਾ ਉਹਦਾ ਫਾਇਦਾ ਉਠਾਉਣਾ ਪੈਂਦਾ। ਸੋ ਇਸ ਕਰਕੇ ਉਹ ਫਾਇਦਾ ਕਿੰਨਾ ਕੁ ਚੁੱਕਦੇ ਉਹਦੇ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਅਗਲੇ ਸਮੀਕਰਨਾਂ ਦੇ ਜਿਹੜੇ ਆ ਭਵਿੱਖ ਟਿਕੇ ਹੋਏ। ਔਰ ਖਾਸ ਤੌਰ ਤੇ ਇਹ ਵੇਖਣਾ ਪਵੇਗਾ, ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਏਗੀ ਕਿ ਕੀ
ਮਤਲਬ ਕਿ ਸਰਕਾਰ ਸਪਸ਼ਟ ਬਹੁਮਤ ਤੱਕ ਪਹੁੰਚਦੀ ਹੈ ਜੇ ਰਿਪੀਟ ਹੁੰਦੀ ਹੈ। ਜੇ ਨਹੀਂ ਤਾਂ ਫਿਰ ਵੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹਨਾਂ ਕੋਲ ਇੱਕ ਆਪਸ਼ਨ ਇਹ ਹੋਏਗਾ ਕਿ ਜਿੱਦਾਂ ਧੜੇ ਜ਼ਿਆਦਾ ਹੋਏ ਆ ਤਾਂ ਕੁਝ ਹਮ ਖਿਆਲੀ ਧੜਿਆਂ ਦੇ ਨਾਲ ਵੀ ਇਹ ਜੱਫੀ ਪਾ ਸਕਦੇ ਆ। ਜੀ ਜੀ, ਦੇਖੋ ਤੇ ਕੈਪਟਨ ਦਾ ਤੁਹਾਨੂੰ ਕੀ ਲੱਗਦਾ ਕੀ ਰੁਖ ਰਹੂਗਾ, ਇਹਦਾ ਭਵਿੱਖ ਕੀ ਆ? ਭਾਜਪਾ 'ਚ ਜਾਣ ਦੇ ਹੁਣ ਅਸਾਰ ਜ਼ਿਆਦਾ ਨਜ਼ਦੀਕ ਨੇ। ਹਾਲ ਦੀ ਘੜੀ ਤਾਂ ਕਹਿ ਲਓ ਕਿ ਮੇਰੇ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਇੱਥੇ ਡਿੱਗਾ ਤੇ ਕੋਈ ਉੱਥੇ ਡਿੱਗਾ, ਸਮਾਜ ਹੀ ਰਹਿ ਗਿਆ ਹੈ। ਦੇਖੋ ਹਾਂਜੀ ਹਾਂਜੀ, ਕਹਿ ਲਓ ਕਿ ਬਸ ਆਹ ਭਰ ਕੇ ਰਹਿ ਗਿਆ ਜੀ। ਸੋ ਇਹੀ ਹੈ ਕਿ ਗਮ ਬਹੁਤ ਹੈ ਇਸ ਵੇਲੇ। ਔਰ ਅਮਰਿੰਦਰ ਸਿੰਘ ਦਾ ਦੇਖੋ ਮੇਰੇ ਖਿਆਲ ਦੇ ਨਾਲ ਨਾ ਮੇਰਾ ਹਮੇਸ਼ਾ ਇੱਕ ਨਜ਼ਰੀਆ ਰਹਿੰਦਾ ਹੈ ਪੋਲਿਟਿਕਸ ਬਾਰੇ ਕਿ ਸਾਡੇ ਇੰਡੀਅਨ ਪੋਲੀਟੀਸ਼ੀਅਨ ਜਿਹੜੇ ਆ ਨਾ ਉਹ ਢੀਠ ਨੇ, ਬਜ਼ੁਰਗ ਨੇ। ਇਹ ਮੈਂ ਚਲੋ ਕੋਈ ਕਰੜੇ ਸ਼ਬਦ ਨਹੀਂ ਇਸਤੇਮਾਲ ਕਰੂੰਗਾ। ਔਰ ਇਹਨਾਂ 'ਚ ਢੀਠਤਾ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਵਧੇਰੇ ਆ ਜਾਂਦੀ ਹੈ। ਔਰ ਲਾਲਚ, ਲੋਭ, ਲਾਲਸਾਵਾਂ, ਅਯਾਸ਼ੀ, ਇਹ ਸਾਰੀਆਂ ਚੀਜ਼ਾਂ ਕਹਿ ਲਓ ਇਹ ਔਗਣ ਵੀ ਸਮੇਂ ਦੇ ਨਾਲ ਆ ਜਾਂਦੇ। ਪਾਵਰ ਹੁੰਦੀ ਹੈ ਨਾ, ਪਾਵਰ ਹੁੰਦੀ ਹੈ। ਨਹੀਂ ਤਾਂ ਤੁਸੀਂ ਦੇਖੋਗੇ ਆ ਤੁਹਾਡੇ ਇੱਧਰ ਮੇਰੇ ਖਿਆਲ ਦੇ ਨਾਲ ਰਾਸ਼ਟਰਪਤੀ ਦੀਆਂ 2 ਟਰਮਾਂ ਜੀ ਕੀਤਾ ਕੰਮ, ਅੱਜ ਬਸ ਨਿਕਲੋ। ਮੁੜ ਕੇ ਉਸ ਤੋਂ ਬਾਅਦ ਮੈਂ ਕਿਤੇ ਪੜ੍ਹ ਰਿਹਾ ਸੀ ਓਬਾਮਾ ਦੀ ਇੱਕ ਬੇਟੀ ਜਾਂ 2 ਬੇਟੀਆਂ ਉਹ ਕਿਤਾਬਾਂ ਪੜ੍ਹਨ ਦਾ ਕੋਰਸ ਕਰ ਰਹੀਆਂ, ਉਹ ਆਪ ਵੀ ਸ਼ਾਇਦ ਆਪਣੀ ਜ਼ਿੰਦਗੀ ਦੀ ਮਸ਼ਰੂਫੀਅਤ ਰੱਖਦੇ ਨੇ। ਮਤਲਬ ਕਿ 5-10 ਸਾਲ ਤੁਸੀਂ ਆਏ ਰਾਜਨੀਤੀ 'ਚ ਕੰਮ ਕੀਤਾ, ਠੀਕ ਹੈ, ਸਫਲ ਹੋ ਅਸਫਲ ਹੋ, ਚੱਲ ਵੀ ਭਰਿਆ ਮੇਲਾ ਛੱਡਿਆ, ਨਿਕਲ ਗਿਆ। ਇੱਥੇ ਤੇ ਕੰਮ ਹੀ ਉਲਟਿਆ। 70 ਤੋਂ ਚੱਲਦੇ ਆ, ਕਈ ਤਾਂ 60 ਵੇਲੇ ਦੇ ਵੀ ਹਾਲੇ ਹੈਗੇ ਪੋਲੀਟੀਸ਼ੀਅਨ, 60 ਨਹੀਂ ਤਾਂ ਜੀ 70 ਤੋਂ ਚੱਲਦੇ ਆ। 80 'ਚ ਅਕਾਲੀ ਹੋ ਗਏ, 90 'ਚ ਕਾਂਗਰਸੀ ਹੋ ਗਏ, 2000 ਦੇ ਵਿੱਚ ਜਨਤਾ ਦਲ 'ਚ, ਫਲਾਣੀ 'ਚ, ਜਨਤਾ ਪਾਰਟੀ 'ਚ, ਇੱਥੋਂ ਪਤਾ ਹੀ ਨਹੀਂ ਸਾਪਾਂ ਨੂੰ ਮੇਲਦੇ ਫਿਰਦੇ ਆ। ਮਤਲਬ ਕਿ ਦੇਖੋ ਇੱਕ ਹੱਦ ਹੈ ਨਾ, ਤੁਹਾਡੇ ਇੱਕ ਜ਼ਿੰਦਗੀ ਦੇ ਵਿੱਚ ਕੰਮ ਕਰਨ ਦੀ ਹੱਦ ਹੈ। ਤੁਹਾਡੀ ਤਰੋ ਤਾਜ਼ਗੀ ਜਿਹੜੀ ਆ ਉਹ ਇੱਕ ਹੱਦ ਤੱਕ ਜਾ ਕੇ ਕਾਇਮ ਰਹਿੰਦੀ ਆ, ਫਿਰ ਜ਼ਿੰਦਗੀ ਦੇ ਵਿੱਚ ਨੀਰਸਤਾ ਆਉਣੀ ਸ਼ੁਰੂ ਹੋ ਜਾਂਦੀ ਆ। ਸਾਡੇ ਕੋਲ ਆਈਡੀਆਜ਼ ਜਿਹੜੇ ਆ ਉਹ ਨਵੇਂ ਪਨਪਨੇ ਖਤਮ ਹੋ ਜਾਂਦੇ ਆ, ਸਾਡੀ ਊਰਜਾ ਜਵਾਬ ਦੇਣ ਲੱਗ ਜਾਂਦੀ ਆ, ਥੱਕਣ ਲੱਗ ਜਾਂਦੀ ਆ। ਪਰ ਬਾਵਜੂਦ ਇਸ ਤੇ ਮਜ਼ਾ ਲਿਆ ਕੋਈ ਯਦੀ ਯਰਪਾ ਵੇਖ ਲਓ, ਲੱਤ ਮਾਰ ਕੇ ਕੱਢਿਆ ਇਹਨਾਂ ਨੇ। ਅਡਵਾਨੀ ਵੇਖ ਲਓ, ਲੱਤ ਮਾਰ ਕੇ ਕੱਢਿਆ ਇਹਨਾਂ ਨੇ। ਅਸ਼ੋਕ ਗਹਿਲੋਤ ਅੜਿਆ ਪਿਆ ਰਾਜਸਥਾਨ ਦੇ ਵਿੱਚ। ਰਮਨ ਸਿੰਘ ਛੱਤੀਸਗੜ੍ਹ ਵਾਲਾ ਉੱਥੇ ਛੋਟੇ ਛੋਟੇ ਧਰਨੇ ਲਾਉਂਦਾ ਪਿਆ, ਉੱਥੋਂ ਨਿਕਲ ਕੇ ਦਿੱਲੀ ਜਾ ਕੇ ਨਹੀਂ ਹੁੰਦਾ। ਸੋ ਅਮਰਿੰਦਰ ਸਿੰਘ ਦਾ ਮੈਂ ਕਹੂੰਗਾ ਕਿ ਹਾਲੇ ਵੀ ਦੇਖੋ ਇਮਕਾਨ ਤੇ ਹੈ ਕਿ ਰਾਜਨੀਤੀ 'ਚ ਉਹ ਹੱਥ ਪੈਰ ਮਾਰਨਗੇ ਤੇ ਉਹਦੇ ਵਾਸਤੇ ਆਈਡੀਅਲ ਜਿੱਦਾਂ ਤੁਸੀਂ ਕਿਹਾ ਕਿ ਪਲੇਟਫਾਰਮ ਜਿਹੜਾ ਭਾਰਤੀ ਜਨਤਾ ਪਾਰਟੀ ਹੋ ਸਕਦੀ ਹੈ। ਔਰ ਜ਼ਰੂਰੀ ਨਹੀਂ ਹੈ, ਮੈਂ ਇੱਕ ਗੱਲ ਤੁਹਾਨੂੰ ਕਹਾਂ ਕਿ ਜੇ ਤੁਸੀਂ ਇਹ ਸੋਚ ਕੇ ਚੱਲ ਰਹੇ ਹੋ ਕਿ ਉਹ ਭਾਰਤੀ ਜਨਤਾ ਪਾਰਟੀ 'ਚ ਜਾਂਦੇ ਆ ਤੇ ਉਹ ਪੰਜਾਬ ਦਾ ਇਲੈਕਸ਼ਨ ਵੇਖਣਗੇ। ਦੇਖੋ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਜ਼ਿਆਦਾ ਲੋਭੀ ਹੋ ਜਾਂਦੇ ਆ, ਇਹਨਾਂ ਦੀਆਂ ਲਾਲਸਾਵਾਂ ਜ਼ਿਆਦਾ ਵੱਧ ਜਾਂਦੀਆਂ। ਹੋ ਸਕਦਾ ਕਿਸੇ ਸਟੇਟ ਦਾ ਰਾਜਪਾਲ ਬਣਨਾ ਵੀ ਮਨਜ਼ੂਰ ਕਰ ਲੈਣ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਮੀਦ ਰਹੇਗੀ। ਔਰ ਜੇ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਸਰਗਰਮੀ ਦਿਖਾਉਣੀ ਆ ਤਦ ਫਿਰ ਉਹਨਾਂ ਨੂੰ ਕਿਸਾਨ ਅੰਦੋਲਨ ਦਾ ਕੋਈ ਨਾ ਕੋਈ ਹੰਨਾ ਬੰਨਾ ਲਾਉਣਾ ਹੋਏਗਾ। ਦੇਖੋ ਰਾਹ ਇਹਦੇ ਕੋਲ ਹੈਗੇ ਆ। ਭਾਜਪਾ ਨੂੰ ਵੀ ਚਿਹਰੇ ਦੀ ਜ਼ਰੂਰਤ ਰਹਿੰਦੀ ਹੋਈ ਰਹਿੰਦੀ ਆ ਆਲ ਦਾ ਟਾਈਮ ਪੰਜਾਬ ਦੇ ਵਿੱਚ ਘੁਸਪੈਠ ਜਿਹੜੀ ਉਹ ਤਾਂ ਹੈ ਹੀ ਆ, ਢੱਗਾ ਭੁੱਖਾ ਤੇ ਦੂਜੀ ਜਿਹੜੀ ਤੂੜੀ ਆ ਉਹ ਗਿੱਲੀ ਆ। ਇਹ ਤਾਂ ਵੱਜਣਗੇ ਕੁਛ ਨਾ ਕੁਛ ਤਾਂ ਜਿਹੜਾ ਇੱਥੇ ਹੋਣਾ ਹੀ ਹੋਣਾ। ਸਮਾਂ ਜਿਹੜਾ ਆ ਆਪਣਾ ਇਹਦੇ ਤੇ ਅੱਜ ਆਪਣਾ ਜ਼ਿਆਦਾ ਲੱਗ ਗਿਆ। ਚਲੋ ਅਪਡੇਟ ਮੰਗਦਾ ਹੀ ਆ ਇਹ ਸਾਰਾ ਚੀਜ਼। ਤੇ ਮੁਸਤਫਾ ਨੇ ਹੁਣ ਕੈਪਟਨ ਨੂੰ ਲਿਆ ਨਿਸ਼ਾਨੇ ਤੇ ਜੀ? ਨਹੀਂ, ਉਹ ਇਸੇ ਸੰਦਰਭ ਦੇ ਵਿੱਚ ਹੀ ਇਹਨਾਂ ਨੇ ਲਿਆ ਕਿ ਆ ਜਿਹੜੀ ਗੱਲ ਕੀਤੀ ਸੀਗੀ ਨਵਜੋਤ ਸਿੰਘ ਸਿੱਧੂ ਬਾਰੇ, ਤੇ ਉਹਨਾਂ ਨੇ ਕਿਹਾ ਕਿ ਢਕੇ ਰਹਿਣ ਦਿਓ, 14 ਸਾਲਾਂ ਦੇ ਰਾਜ ਆ ਸਾਡੇ ਕੋਲ। ਮਤਲਬ ਕਿ ਉਹ ਕਹਿੰਦੇ ਕਿ ਤੁਸੀਂ ਇਹਨਾਂ ਦੀ ਰਾਸ਼ਟਰਵਾਦਤਾ ਤੇ ਸਵਾਲ ਚੁੱਕਦੇ ਹੋ ਤੇ ਤੁਸੀਂ ਤੇ ISI ਦੀ ਏਜੰਟ ਦੇ ਨਾਲ 14 ਸਾਲ ਰਹੇ। ਪਰ ਹੁਣ ਦੇਖੋ ਫਿਰ ਗੱਲ ਉੱਥੇ ਆ ਗਈ ਹੈ ਨਾ ਕਿ ਬੇਇੱਜ਼ਤੀ ਕਰਾ ਕੇ ਕੀ ਮਿਲਿਆ। ਜਦੋਂ ਤੁਸੀਂ ਕਾਣੇ ਹੋ ਤਾਂ ਕਿਉਂ ਇਹੋ ਜਿਹੀਆਂ ਧੁਨਾਂ ਨੂੰ ਛੇੜਦੇ ਹੋ ਤੁਸੀਂ? ਦੂਜੀ ਗੱਲ ਇਹ ਆ ਕਿ ਠੀਕ ਆ ਨਵਜੋਤ ਸਿੰਘ ਸਿੱਧੂ ਦੀ ਉੱਥੇ ਦੋਸਤੀ ਹੋ ਸਕਦੀ ਹੈ ਕਿਸੇ ਦੇ ਨਾਲ। ਸਾਡੇ ਤੇ ਇੱਥੇ ਪਰਿਵਾਰਾਂ ਦੀਆਂ ਸਾਂਝਾਂ ਨੇ, ਉੱਥੇ ਅੱਧਿਆਂ ਦੇ ਤਾਂ ਕਈਆਂ ਦੇ ਇੱਧਰ ਸਾਡੇ ਏਰੀਏ ਦੇ ਵਿੱਚ ਉੱਥੇ ਉੱਧਰ ਰਿਸ਼ਤੇਦਾਰ ਵੀ ਰਹਿ ਗਏ ਸੀਗੇ ਕਈਆਂ ਦੇ ਨਾ, ਜਿਹੜੇ ਉੱਧਰੋਂ ਉੱਠ ਕੇ ਆਏ ਨੇ। ਸਾਡੇ 17-18 ਪਿੰਡ ਤਾਂ ਜਿਹੜੇ ਕੋਲ ਬਹੁਤ ਐਸੇ ਘਰ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਰਿਸ਼ਤੇਦਾਰੀ ਉੱਥੇ ਰਹਿ ਗਏ ਆ।
ਅੱਛਾ ਉਹ ਉੱਥੇ ਗਿਲ ਜਾਂਦੇ ਆ ਜਾਂ ਖੈਰ ਸੁੱਖ ਮੰਗਦੇ, ਉਹਨਾਂ ਦੀ ਕੀ ਉਹ ਦੇਸ਼ ਧਰੋਹੀ ਹੋ ਗਏ, ਦੇਸ਼ ਵਿਰੋਧੀ ਹੋ ਗਏ? ਨਵਜੋਤ ਸਿੰਘ ਸਿੱਧੂ ਦਾ ਕਿਸੇ ਨਾਲ ਯਾਰਾਨਾ ਹੋ ਸਕਦਾ ਆ, ਕਿਸੇ ਨਾਲ ਇਤਫਾਕ ਉਹਦਾ ਹੈ ਹੋ ਸਕਦਾ ਆ, ਤਾਂ ਕੀ ਉਹ ਦੇਸ਼ ਧਰੋਹੀ? ਇਹ ਗੱਲਾਂ ਨਹੀਂ ਆ। ਠੀਕ ਹੈ ਤੁਸੀਂ ਨੀਤੀਗਤ ਵਿਰੋਧਤਾ ਰੱਖੋ, ਪਰ ਨੀਤੀਗਤ ਰਹਿ ਨਹੀਂ ਗਈ ਇੱਥੇ, ਤੇ ਹੁਣ ਕਹਿ ਲਓ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਨਿੱਜੀ ਹੈ ਦੁਸ਼ਮਣੀ ਆ, ਹੁਣ ਇਹਨਾਂ ਦੇ ਮਤਭੇਦ ਨਹੀਂ, ਉਹ ਦੁਸ਼ਮਣੀ ਆ ਦੋਨਾਂ ਦੀ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਰੋਕਣਾ ਪਹਿਲਾ ਟਾਰਗੇਟ ਸੀ, ਪਰ ਮੇਰੇ ਖਿਆਲ ਦੇ ਨਾਲ ਕੱਦ ਘਟਾਇਆ। ਅਮਰਿੰਦਰ ਸਿੰਘ ਜੀ ਨੇ ਆਪਣਾ ਕੱਦ ਘਟਾਇਆ। ਹੁਣ ਵੀ ਉਹ ਕਹਿ ਦਿੰਦੇ ਕਿ ਠੀਕ ਹੈ ਭਾਈ, ਜੋ ਹਾਈਕਮਾਨ ਨੇ ਫੈਸਲਾ ਕਰ ਦਿੱਤਾ ਠੀਕ ਹੈ, ਜਿਹਨੂੰ ਮਰਜ਼ੀ ਬਣਾਉਣਾ, ਮੈਂ ਕੀ ਕਰਨਾ ਕਿ ਮੈਂ ਸਿੱਧੂ ਨੂੰ ਪ੍ਰਵਾਨ ਨਹੀਂ ਕਰੂੰਗਾ। ਯਾਰ ਨਾ ਪ੍ਰਵਾਨ ਕਰੋਗੇ ਤਾਂ ਕੀ ਫਰਕ ਪੈ ਜਾਏਗਾ? ਤੁਹਾਡਾ ਹੁਣ ਕੋਈ ਲੈਣਾ ਦੇਣਾ ਨਹੀਂ ਹੈ ਮੇਰੇ ਖਿਆਲ ਦੇ ਨਾਲ। ਤਾਂ ਕਾਂਗਰਸ ਨੂੰ ਕੋਈ ਜ਼ਰੂਰਤ ਨਹੀਂ, ਤੁਸੀਂ ਕਾਂਗਰਸ ਨੂੰ ਵਰਤਿਆ, ਹੁਣ ਤੱਕ ਕਾਂਗਰਸ ਨੇ ਥੋੜਾ ਬਹੁਤਾ ਤੁਹਾਨੂੰ ਵਰਤਣਾ ਸੀ, ਵਰਤ ਲਿਆ, ਗੱਲ ਉੱਥੇ ਹੀ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ 5 ਮੈਂਬਰੀ ਕਮੇਟੀ ਬਣਾਈ। ਹਾਂਜੀ ਦੇਖੋ, ਇਹਨਾਂ ਨੇ 5 ਮੈਂਬਰੀ ਕਮੇਟੀ ਬਣਾਈ ਆ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਜਿਹੜੇ ਹੈਗੇ ਸਤਬੀਰ ਸਿੰਘ ਟੌੜਾ ਜੀ, ਗੁਰਬਖਸ਼ ਸਿੰਘ ਖਾਲਸਾ ਜੀ, ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਮੈਂਬਰ ਹਿਮਾਚਲ ਪ੍ਰਦੇਸ਼ ਦਲਜੀਤ ਸਿੰਘ ਭਿੰਡਰ, ਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸਰਦਾਰ ਸੁਖਦੇਵ ਸਿੰਘ ਭੂਰਾ ਕੋਨਾ ਤੇ ਸਰਦਾਰ ਪ੍ਰਤਾਪ ਸਿੰਘ, ਇਹ ਸ਼ਾਮਲ ਹੈ ਜੀ। ਸੋ ਇਹ 5 ਹੋਣਗੇ ਮੈਂਬਰ ਕਮੇਟੀ ਦੇ ਜਿਹੜੇ ਕਿ ਇਸ ਮਾਮਲੇ ਦੀ ਪੜਤਾਲ ਕਰਨਗੇ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਹੁਣ ਇਸ ਮਸਲੇ ਤੇ ਠੀਕ ਹੈ ਇਹਨਾਂ ਨੇ ਆਪਣੀਆਂ ਗੱਲਾਂ ਜਿਹੜੀਆਂ ਕਰਨੀਆਂ। ਪਹਿਲੀ ਗੱਲ ਤੇ ਇਹ ਬੜੇ ਵੱਡੇ ਸਵਾਲ ਆ ਕਿ ਉੱਥੇ ਇਹਨਾਂ ਦਾ ਕੋਈ ਮੁਲਾਜ਼ਮ ਕਿਉਂ ਨਹੀਂ ਸੀਗਾ। ਦੂਜੀ ਗੱਲ ਇਹ ਹੈ ਕਿ ਪੁਲਿਸ ਉੱਥੇ ਕਿਵੇਂ ਗ੍ਰਿਫਤਾਰੀ ਵਾਸਤੇ ਤਿਆਰ ਬਰ ਤਿਆਰ ਬੈਠੀ ਸੀ। ਇਹਨਾਂ 2 ਸਵਾਲਾਂ ਦੇ ਜਵਾਬ ਜ਼ਰੂਰ ਇਹਨਾਂ ਨੂੰ ਲੱਭ ਲੈਣੇ ਚਾਹੀਦੇ ਆ। ਤੀਜੀ ਗੱਲ ਆ ਕਿ ਹੁਣ ਜਿਹੜੀ ਸਰਕਾਰ ਬਦਲੀ ਆ, ਕੋਈ ਗੱਲ ਨਹੀਂ ਸਰਕਾਰ ਕਾਂਗਰਸ ਦੀ ਆ ਤਾਂ ਕੀ ਹੋਇਆ, ਕਾਂਗਰਸ ਦੀ ਨਹੀਂ ਹੈ ਸਰਕਾਰ, ਉਹ ਪਹਿਲਾਂ ਲੋਕਾਂ ਦੀ ਆ। ਸਿੱਖਾਂ ਨੇ ਵੀ ਵੋਟਾਂ ਪਾ ਰੱਖੀਆਂ ਉਹਨਾਂ ਨੂੰ, ਤੇ ਉਹਦੇ ਵਿੱਚ ਆਪਣੇ ਆਪ ਦੇ ਜਿੱਦਾਂ ਕਹਿ ਲਓ ਕਿ ਵੱਡੇ ਦਾਅਵੇ ਕਰਨ ਵਾਲੇ ਸਿੱਖੀ ਦੇ ਉਹ ਵੀ ਸ਼ਾਮਲ ਆ, ਰੰਧਾਵਾ ਵਰਗੇ। ਉਹਨਾਂ ਨੂੰ ਕਹੋ ਕਿ ਭਾਈ ਜੇ ਬੇਅਦਬੀ ਬਰਗਾੜੀ ਦੀ ਸੀਗੀ ਤਾਂ ਇਹ ਵੀ ਬੇਅਦਬੀ ਜਿਹੜੀ ਹੈ ਨਾ ਗੁਰੂ ਸਾਹਿਬ ਦੀ ਆ, ਗੁਰੂ ਘਰ ਦੀ ਆ, ਤਾਂ ਉਹ ਤਾਂ ਠੀਕ ਆ, ਨਿਆਂ ਦੇਣਾ ਹੀ ਦੇਣਾ ਹੈ। ਇੱਥੇ ਪਹਿਲਾਂ ਸਾਫ਼ ਕਰੋ ਕਿ ਇਹਦੀ ਜੜ ਕਿੱਥੇ ਲੱਗੀ ਆ। ਮੁੜ ਕੇ ਤੁਸੀਂ ਆਖੋਗੇ ਕੇਸ ਜੀ ਉੱਥੇ ਚੱਲ ਗਿਆ, ਕੇਸ ਜੀ ਇੱਥੇ ਚੱਲ ਗਿਆ, ਉਹਨਾਂ ਚਿਰ ਨੂੰ ਸਾਡੀ ਸਰਕਾਰ ਦਾ ਟਾਈਮ ਹੀ ਚੱਲ ਗਿਆ। ਤਾਂ ਉਹਦੇ ਨਾਲੋਂ ਚੰਗਾ ਹੁਣ ਇਹਨਾਂ ਨੂੰ ਜਵਾਬ ਦੇ ਬਣਾਇਆ ਜਾਵੇ ਕਿ ਭਾਈ ਇਸ ਮਾਮਲੇ ਦੇ ਵਿੱਚ ਤੁਹਾਡੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਉਹਦੇ ਕੋਲ ਪਿੜ ਪੱਲੇ ਕੀ ਪਿਆ ਵਾ ਹੁਣ ਤੱਕ? ਕਿ ਉਹ ਬੰਦਾ ਆਪਣੇ ਪੱਧਰ ਤੇ ਆਪੇ ਹੀ ਇਹ ਸਾਰੀ ਜੋ ਵੀ ਉਹਨੇ ਘਿਨਾਉਣੀ ਕਰਤੂਤ ਕੀਤੀ ਆ ਉਹ ਆਪਣੇ ਪੱਧਰ ਤੇ ਹੀ ਕਰ ਗਿਆ, ਜਾਂ ਉਹਦੇ ਪਿੱਛੇ ਕੋਈ ਤਾਕਤ ਸੀਗੀ? ਜੇ ਤਾਕਤ ਹੈ ਤੁਹਾਨੂੰ ਫਾਸ਼ ਕਰਕੇ ਲੋਕਾਂ ਦੇ ਸਾਹਮਣੇ ਰੱਖ ਦਿਓ, ਗੱਲ ਖਤਮ ਹੈ। ਫਿਰ ਆਪੇ ਕੋਰਟ ਦੇਖੇਗੀ। ਕੇਸ ਤਾਂ ਚਲੋ ਸਟਰੋਂਗ ਬਣ ਗਿਆ, ਉਹਦਾ ਕੇਸ ਤਾਂ ਸਟਰੋਂਗ ਬਣ ਗਿਆ, UAPA ਲੱਗ ਗਿਆ, ਪਰ ਘੱਟੋ ਘੱਟ ਇਹ ਤਾਂ ਪੁਲਿਸ ਸਾਫ਼ ਕਰੇ ਨਾ ਕਿ ਉਸ ਬੰਦੇ ਦਾ ਮਕਸਦ ਕੀ ਸੀਗਾ ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ। ਜੀ ਜੀ ਬਿਲਕੁਲ। ਸਾਬਕਾ ਮੁੱਖ ਮੰਤਰੀ ਦੀ ਨੌਂ ਤਸਕਰੀ 'ਚ ਗ੍ਰਿਫਤਾਰ। ਇਹ ਮਣੀਪੁਰ ਦੀ ਘਟਨਾ ਹੈ ਜੀ। ਉੱਥੇ ਕਹਿ ਲਓ ਕਿ ਕਾਫੀ ਵੱਡਾ ਮਾਮਲਾ, ਵੈਸੇ ਉਧਰ ਨਾਰਥ ਈਸਟ ਦੇ ਵਿੱਚ ਵੀ ਕਾਫੀ ਡਰੱਗ ਦਾ ਮਾਮਲਾ ਜਿਹੜਾ ਗੁੰਝਲਦਾ ਰਿਹਾ। ਸੋ ਇਹ ਜਿਹੜੇ ਸੀਗੇ ਚੀਫ ਮਿਨਿਸਟਰ, ਉਹ ਮੇਰੇ ਖਿਆਲ ਦੇ ਨਾਲ 72 ਤੋਂ 74 ਦੇ ਦਰਮਿਆਨ ਰਹੇ ਆ, ਮੁਹੰਮਦ ਅਲੀਮੁਦੀਨ, ਤਾਂ ਉਹਨਾਂ ਦੀ ਨੂੰਹ ਨੂੰ ਅਰੈਸਟ ਕੀਤਾ। ਤੇ ਕਮਾਲ ਦੀ ਗੱਲ ਹੈ ਕਿ ਜਿਨ੍ਹਾਂ ਦੇ ਨਾਲ ਡੀਲ ਹੋਈ ਸੀਗੀ 5 ਕਿਲੋ ਬਰਾਊਨ ਸ਼ੂਗਰ ਦੀ, ਉਹਨਾਂ ਤੋਂ 50 ਲੱਖ ਰੁਪਈਆ ਇਹਨਾਂ ਨੇ ਲਿਆ ਸੀਗਾ ਤੇ ਬਦਲੇ 'ਚ ਕਿਹਾ ਸੀਗਾ ਕਿ ਜਦ ਤੱਕ ਕਨਸਾਈਨਮੈਂਟ ਤੁਹਾਡੇ ਤੱਕ ਪਹੁੰਚਦੀ ਨਹੀਂ, ਮੇਰਾ ਘਰ ਵਾਲਾ ਤੁਹਾਡੇ ਕੋਲ ਗਹਿਣੇ ਪਿਆ ਵਾ। ਤੇ ਉਸੇ ਦਰਮਿਆਨ ਹੀ ਇਹਨਾਂ ਨੂੰ ਰਾਹ 'ਚੋਂ ਗੁੱਚ ਲਿਆ ਗਿਆ ਤੇ ਜਦੋਂ ਉਹਨਾਂ ਨੂੰ ਖਬਰ ਲੱਗੀ ਫਿਰ ਉਹ ਤਾਂ ਇੱਕ ਵਾਰੀ ਆਸੇ ਪਾਸੇ ਹੋ ਗਏ। ਸੋ ਇਹ ਘਟਨਾ ਵੀ ਜਿਹੜੀ ਹੈ ਨਾ ਉਹ ਕਾਫੀ ਜ਼ਿਆਦਾ ਕਹਿ ਲਓ ਕਿ ਇਸ ਵੇਲੇ ਇੰਡੀਆ ਦੇ ਵਿੱਚ ਚਰਚਿਤ ਆ। ਵੈਸੇ ਇੱਥੇ ਲਾਗਲੇ ਆਪਣੇ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ, ਡਰੱਗ ਫੈਕਟਰੀ ਫੜੀ ਗਈ ਸੀ ਤਾਂ ਉਹਦੇ ਵਿੱਚ ਵੀ ਇੱਕ ਨਾਂ ਆਇਆ ਸੀਗਾ ਜਿਹੜਾ ਸਾਬਕਾ ਮੁੱਖ ਮੰਤਰੀ ਦਾ ਪੋਤਾ ਸੀਗਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਚਲੋ ਦੇਖਦੇ ਹਾਂ ਹੁਣ ਇਹਨਾਂ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਕਦੋਂ ਨਿਕਲਦੇ ਆ, ਕੀ ਕੁਝ ਜਿਹੜੇ ਹੋਰ ਐਲਾਨ ਜਿਹੜੇ ਉਹ ਹੁੰਦੇ ਆ, ਕੀ ਇਹਨਾਂ ਦਾ ਜਿਹੜਾ ਰੋਡ ਮੈਪ ਰਹਿਣ ਵਾਲਾ ਆ, ਰਹਿ ਗਏ ਜਿਹੜੇ ਇਹਨਾਂ ਦੇ ਜਿਹੜੇ ਕਾਰਜਕਾਲ ਦੇ ਦਿਨਾਂ ਦਾ। ਤੇ ਚਲੋ ਨਜ਼ਰ ਬਣਾ ਕੇ ਰੱਖਾਂਗੇ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਫਿਰ ਕੱਲ੍ਹ ਨੂੰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।